ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਪੰਜਾਬ ਤੋਂ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਰਾਜਕਰਨਵੀਰ ਜੀ, ਧੰਨਵਾਦ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਵੇਂ ਆਪ ਸਭ ਜਾਣਦੇ ਹੋ, ਕੱਲ ਦੀਪਕ ਸ਼ਰਮਾ ਜੀ ਅਵੇਲੇਬਲ ਨਹੀਂ ਸੀਗੇ। ਕਾਰਨ ਇਹ ਸੀਗਾ ਵੀ ਜਿਹੜੇ ਜਥੇਦਾਰ ਸਾਹਿਬ ਨੇ ਇੱਕ ਪੱਤਰਕਾਰਾਂ ਦੀ ਇਕੱਤਰਤਾ ਸੱਦੀ ਸੀਗੀ ਤੇ ਦੀਪਕ ਸ਼ਰਮਾ ਜੀ ਵੀ ਉੱਥੇ ਪਹੁੰਚੇ ਸੀਗੇ। ਜਿਨ੍ਹਾਂ ਦੇ ਕੋਲ ਸੋਸ਼ਲ ਮੀਡੀਆ ਦਾ ਐਕਸੈਸ ਹੋਊਗਾ, ਉਹਨਾਂ ਨੇ ਸ਼ਾਇਦ ਉਹਨਾਂ ਦੀ ਤਕਰੀਰ ਸੁਣ ਲਈ ਹੋਊਗੀ। ਬਹੁਤ ਵਧੀਆ ਜਿਹੜਾ ਦੀਪਕ ਸ਼ਰਮਾ ਜੀ ਉੱਥੇ ਬੋਲੇ ਆ, ਉਸ ਚੀਜ਼ ਦੇ ਲਈ ਵਧਾਈ ਆ ਤੁਹਾਨੂੰ ਦੀਪਕ ਜੀ। ਤੇ ਤੁਹਾਨੂੰ ਉੱਥੇ ਸੱਦਿਆ ਗਿਆ, ਉੱਥੇ ਪੱਤਰਕਾਰਾਂ ਦੇ ਨਾਲ ਬਾਕੀਆਂ ਨੇ ਮਿਲ ਕੇ ਵੀ ਗੱਲਬਾਤ ਕੀਤੀ ਆ। ਇਸ ਨੂੰ ਵੱਖ-ਵੱਖ ਪਹਿਲੂਆਂ ਤੋਂ ਆਪਾਂ ਜਿਹੜਾ ਉਹ ਅੱਜ ਕੋਖਾਂਗੇ, ਉੱਥੇ ਕੀ ਹੋਇਆ, ਕੀ ਕੁਛ ਹੋਇਆ, ਉਸ ਦੇ ਬਾਰੇ ਵੀ ਜਾਣਦੇ ਹਾਂ। ਪਰ ਜਿਹੜੀ ਇੱਕ ਚਰਚਾ ਚਿਰ ਤੋਂ ਜਿਹੜੀ ਚੱਲੀ 18 ਦੇ ਜਿਹੜਾ ਜੋ ਕੁਛ ਵਾਪਰਿਆ, ਉਸ ਤੋਂ ਬਾਅਦ ਦੇ ਵਿੱਚ ਫਲੈਗ ਮਾਰਚਿਸ, ਪੁਲਿਸ ਵਾਲਿਆਂ ਦਾ ਪੱਤਰਕਾਰਾਂ ਦੇ ਘਰਾਂ 'ਚ ਜਾਣਾ, ਪੁਲਿਸ ਮੋਬਾਈਲ ਫੋਨ, ਇਹ ਸਾਰੀਆਂ ਚੀਜ਼ਾਂ ਜ਼ਬਤ ਕਰ ਲੈਣੀਆਂ, ਹੋਰ ਬਹੁਤ ਕੁਛ ਹੋਇਆ। ਤੇ ਇਸ ਇਕੱਤਰਤਾ ਤੋਂ ਪਹਿਲਾਂ ਵੀ ਪੁਲਿਸ ਨੇ ਬੜੀ ਜਿਹੜੀ ਉਹ ਬਾਹਰ ਜਿੱਦਾਂ ਕਹਿ ਲਓ ਵੀ ਇੱਦਾਂ ਲਾਇਆ ਸੀ, ਡਰਾ ਕੇ ਰੱਖਿਆ ਸੀਗਾ ਵੀ ਕੋਈ ਜਾਵੇ ਕੋਈ ਨਾ ਆਵੇ। ਹੁਣ ਜਿਹੜੀ ਚਰਚਾ ਦਾ ਜਿਹੜਾ ਵਿਸ਼ਾ ਹੁਣ ਦੀਪਕ ਜੀ ਇਹ ਬਣ ਰਿਹਾ ਵੀ ਜਥੇਦਾਰ ਸਾਹਿਬ ਉਹਨਾਂ ਨੇ ਤਾੜਨਾ ਕੀਤੀ ਸ਼੍ਰੀ ਦਮਦਮਾ ਸਾਹਿਬ ਤੋਂ, ਤੇ ਪੁਲਿਸ ਨੇ ਕਹਿੰਦੇ ਉੱਥੋਂ ਫਿਰ ਆਪਣਾ ਬੋਰੀ ਬਿਸਤਰਾ ਚੱਕ ਲਿਆ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਰਾਜਕਰਨ ਜੀ ਹੋਰੀ, ਕਿ ਕੱਲ ਦੀ ਜਿਹੜੀ ਇਕੱਤਰਤਾ ਹੈ ਉਹ ਪੰਜਾਬ ਦੇ ਸੰਦਰਭ 'ਚ, ਸਿੱਖ ਭਾਈਚਾਰੇ ਦੇ ਸੰਦਰਭ 'ਚ, ਔਰ ਖਾਸ ਕਰ ਸਮੁੱਚੀ ਪੱਤਰਕਾਰਤਾ, ਚਾਹੇ ਉਹ ਪੰਜਾਬ ਦੀ ਆ, ਚਾਹੇ ਉਹ ਦੇਸ਼ ਦੀ, ਚਾਹੇ ਦੁਨੀਆ ਦੀ ਆ, ਉਹਨਾਂ ਦੀ ਪੱਤਰਕਾਰਤਾ ਦੇ ਹਵਾਲੇ ਨਾਲ ਬੜਾ ਨਿਵੇਕਲਾ ਔਰ ਇੱਕ ਵੱਡੀ ਪਹਿਲ ਕਦਮੀ, ਇੱਕ ਸਾਰਥਕ ਕਦਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਚੁੱਕਿਆ ਗਿਆ। ਸੋ ਇਹ ਸ਼ਲਾਘਾਯੋਗ ਕਦਮ ਹੈ। ਉਸ ਨੂੰ ਆਪਾਂ ਬਿਲਕੁਲ, ਜਿਵੇਂ ਤੁਸੀਂ ਦੁਰਸਤ ਫਰਮਾਇਆ, ਕਿ ਅੱਜ 2-3 ਪੜਾਵਾਂ 'ਚ ਆਪਾਂ ਉਹਦੀ ਚਰਚਾ ਕਰਾਂਗੇ। ਜੇ ਪਹਿਲੇ ਪੜਾਅ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਕੱਲ ਇਹ ਵਿਸ਼ਾ ਵੀ ਉੱਥੇ ਸਭ ਤੋਂ ਜ਼ਿਆਦਾ ਭਾਰੀ ਰਿਹਾ ਉਸ ਚਰਚਾ ਦੇ ਵਿੱਚ, ਕਿ ਪੁਲਿਸ ਦਾ ਇਹ ਰਵੱਈਆ ਕਿਉਂ ਹੈ। ਖਾਸ ਕਰ ਗੁਰੂ ਘਰਾਂ ਦੇ ਅੱਗੇ, ਗੁਰਦੁਆਰਿਆਂ ਨੂੰ ਆਉਂਦੀ ਸੰਗਤ, ਸ਼ਹਿਰਾਂ ਦੇ ਵਿੱਚ ਨਾਕਾਬੰਦੀ, ਸੜਕਾਂ ਦੇ ਉੱਤੇ ਨਾਕਾਬੰਦੀ, ਸੋ ਉਹਦੇ ਨਾਲ ਇੱਕ ਖੌਫ ਦਾ, ਭੈ ਦਾ, ਡਰ ਦਾ ਮਾਹੌਲ ਪੈਦਾ ਕਿਉਂ ਕੀਤਾ ਜਾ ਰਿਹਾ, ਇਹ ਸਮਝ ਤੋਂ ਪਰੇ। ਜੇਕਰ 18 ਤਰੀਕ ਦੇ ਵਰਤਾਰੇ ਤੋਂ ਲੈ ਕੇ ਆਪਾਂ ਅੱਜ ਦੇ ਦਿਨ ਤੱਕ ਵੀ ਦੇਖ ਲਈਏ, 8 ਅਪ੍ਰੈਲ ਤੱਕ ਆਉਂਦਿਆਂ ਵੀ, ਇਹਨਾਂ ਦਿਨਾਂ ਦੇ ਦਰਮਿਆਨ ਅੰਮ੍ਰਿਤਪਾਲ ਜਾਂ ਉਹਦੇ ਸਾਥੀਆਂ ਦੀ ਗ੍ਰਿਫਤਾਰੀ ਦੇ ਮਾਮਲੇ ਨੂੰ, ਜਾਂ ਕਈ ਫੜ ਹੋਏ, ਕਈ ਨਹੀਂ ਫੜ ਹੋਏ, ਕਿਸੇ ਨੂੰ ਅਸਾਮ ਭੇਜਿਆ, ਕਿਸੇ ਨੂੰ ਇੱਥੇ ਰੱਖਿਆ, ਬਾਅਦ ਚੋਂ ਛੱਡਿਆ, ਇਹ ਸਾਰੇ ਵਰਤਾਰੇ ਦੇ ਦੌਰਾਨ ਕਿਤੇ ਸੰਗਤ ਵੱਲੋਂ, ਕਿਤੇ ਆਵਾਮ ਵੱਲੋਂ, ਕਿਤੇ ਪੰਜਾਬ ਦੇ ਵੱਖ-ਵੱਖ ਸੰਗਠਨਾਂ ਵੱਲੋਂ ਕੋਈ ਭੰਨ ਤੋੜ, ਕੋਈ ਧਮਕੀ, ਕੋਈ ਕਾਲ, ਕੋਈ ਕਿਸੇ ਨੂੰ ਚੇਤਾਵਨੀ, ਕੋਈ ਅਜਿਹਾ ਹਵਾਲਾ ਕਿ ਜਿਹਦੇ ਨਾਲ ਲੱਗੇ ਕਿ ਹਾਂ ਸਰਕਾਰ ਦੇ ਮਤਲਬ ਕਿ ਉਲਟ ਜਾ ਕੇ ਲੋਕ ਕੋਈ ਐਕਸ਼ਨ ਲੈ ਰਹੇ ਨੇ ਜੀ, ਇਹੋ ਜਿਹਾ ਕੁਛ ਹੋਵੇ। ਫਿਰ ਸ਼ਾਂਤ ਮਾਹੌਲ ਦੇ ਵਿੱਚ, ਠਹਿਰੇ ਹੋਏ ਪਾਣੀ ਦੇ ਵਿੱਚ ਇਹ ਰੋੜੇ ਕੌਣ ਮਾਰ ਰਿਹਾ, ਇੱਟਾਂ ਕੌਣ ਮਾਰ ਰਿਹਾ, ਤੇ ਫਿਰ ਤੁਸੀਂ ਉਹਦੇ ਲਈ ਪੱਖ ਵੀ ਉਹੀ ਦਿਖਾਉਣਾ ਚਾਹੁੰਦੇ ਹੋ। ਨੈਸ਼ਨਲ ਮੀਡੀਆ ਤਾਂ ਇਹੀ ਦਿਖਾ ਰਿਹਾ ਸੀਗਾ। ਉਸ ਨੂੰ ਲੈ ਕੇ ਕੱਲ ਉੱਥੇ ਚਰਚਾ ਹੋਈ ਕਿ ਭਾਈ ਇਹ ਰਵੱਈਆ ਮਨਜ਼ੂਰ ਨੀਗਾ, ਔਰ ਉਹਦਾ ਜਿਹਦਾ ਦ੍ਰਿਸ਼ ਖਾਸ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਉਸ ਸਮੇਂ ਦੇਖਣ ਨੂੰ ਮਿਲਿਆ ਕਿ ਪੱਤਰਕਾਰਤਾ ਦੇ ਸੰਬੰਧ ਦੇ ਵਿੱਚ ਬੈਠਕ ਰੱਖੀ ਜਾਵੇ, ਜਥੇਦਾਰ ਸਾਹਿਬ ਉਹਦੀ ਕਾਲ ਦੇਣ, ਤੇ ਪਤਾ ਹੈ ਜੀ ਕਿ ਸਾਰੇ ਪੰਜਾਬ ਦੇ ਮੀਡੀਆ ਨੇ ਜਾਂ ਪੰਜਾਬ ਦੇ ਪੱਤਰਕਾਰਤਾ ਦੇ ਨੁਮਾਇੰਦਿਆਂ ਨੇ ਆਉਣਾ ਹੈ, ਤੇ ਉਸ ਲਈ ਜਦੋਂ ਪਤਾ ਹੋਵੇ ਕਿ ਜਥੇਦਾਰ ਨੇ ਬੁਲਾਏ ਨੇ ਔਰ ਏਦਾਂ ਮੀਡੀਆ ਦੇ ਨੁਮਾਇੰਦੇ ਆਉਣੇ ਨੇ, ਤਾਂ ਉਹਦੇ ਨਾਲ ਕਈ ਵਾਰ ਸੰਗਤ ਵੀ ਵੱਖਰੇ ਤੌਰ ਤੇ ਆ ਜਾਂਦੀ ਹੈ ਕਿ ਆਪਾਂ ਵੀ ਵਿਚਾਰ ਤਾਂ ਸੁਣੀਏ ਜੀ, ਕਿਉਂਕਿ ਖੁੱਲੀ ਚਰਚਾ ਸੀ, ਕਿਹੜਾ ਕੋਈ ਬੰਦ ਕਮਰਾ ਬੈਠਕ ਸੀ। ਤੋ ਇਸ ਲਈ ਖੁੱਲੀ ਚਰਚਾ ਦੇ ਵਿੱਚ ਸੰਗਤ ਵੀ ਵੱਡੀ ਗਿਣਤੀ ਚ ਆਈ। ਤੇ ਵੈਸੇ ਵੀ ਵਿਸਾਖੀ ਵਾਲੇ ਦਿਨ ਨੇ, ਤੇ ਉਹਨਾਂ ਦਿਨਾਂ ਦੇ ਵਿੱਚ ਆਮ ਤੌਰ ਦੇ ਉੱਤੇ 1 ਅਪ੍ਰੈਲ ਤੋਂ ਹੀ ਸੰਗਤ ਦੀ ਆਮਦ ਵੱਧ ਜਾਂਦੀ ਹੈ ਦਮਦਮਾ ਸਾਹਿਬ ਵੀ।
ਤੇ 5-6 ਤਰੀਕ ਤੋਂ ਬਾਅਦ ਤਾਂ ਲਗਾਤਾਰ ਵੱਡੀ ਗਿਣਤੀ 'ਚ। ਪਰ ਜੋ ਅਸੀਂ ਪਿਛਲੇ 20-25 ਸਾਲਾਂ ਤੋਂ ਉੱਥੇ ਸੰਗਤ ਦੀ ਆਮਦ ਦਾ ਦ੍ਰਿਸ਼ ਦੇਖਦੇ ਆਏ ਆ ਰਾਜਕਰਨਵੀਰ ਜੀ। ਉਹ ਕੱਲ ਵੀ ਨਹੀਂ ਸੀ। ਇਹਦਾ ਮਤਲਬ ਤੁਸੀਂ ਡਰਾ ਰਹੇ ਹੋ, ਤੁਸੀਂ ਭੈ ਪੈਦਾ ਕਰ ਰਹੇ ਹੋ। ਔਰ ਉਹਦੇ ਨਾਲੋਂ ਵੀ ਵੱਡਾ ਭੈ ਕੱਲ ਵਾਲੀ ਬੈਠਕ ਦੇ ਵਿੱਚ ਸਰਕਾਰ ਵੱਲੋਂ, ਪੁਲਿਸ ਵੱਲੋਂ ਜਾਂ ਕੇਂਦਰ ਵੱਲੋਂ ਇਹ ਜਵਾਬ ਦੇ ਦੇਵੇ ਸਰਕਾਰ ਕਿ ਕਿਹਦੇ ਹਦਾਇਤਾਂ ਤੇ ਹੋਇਆ। ਕੀ ਪੁਲਿਸ ਨੇ ਆਪ ਮੁਹਾਰੇ ਕਰ ਲਿਆ? ਕੀ ਪੰਜਾਬ ਸਰਕਾਰ ਦੇ ਹੁਕਮ ਤੇ ਕਰ ਲਿਆ? ਕੀ ਦਿੱਲੀ ਵਾਲੇ ਆਕਾਮਾਂ ਦੇ ਹੁਕਮ ਤੇ ਕਰ ਲਿਆ? ਕਿ ਉਹਦੇ ਨਾਲ ਵੀ ਉੱਪਰ ਜਿਹੜੇ ਆਕਾਮਾਂ ਦੇ ਵੀ ਆਕਾ ਬੈਠੇ ਨੇ ਬੀਜੇਪੀ RSS ਸੰਘ ਵਾਲੇ, ਉਹਨਾਂ ਦੇ ਹੁਕਮਾਂ ਤੇ ਕਰ ਲਿਆ? ਇੱਕ ਦਿਨ ਪਹਿਲਾਂ ਦਮਦਮਾ ਸਾਹਿਬ ਦੇ ਵਿੱਚ ਪੁਲਿਸ ਫਲੈਗ ਮਾਰਚ, ਬਾਜ਼ਾਰਾਂ ਦੇ ਵਿੱਚੋਂ, ਗਲੀਆਂ ਦੇ ਵਿੱਚੋਂ, ਗੁਰਦੁਆਰਾ ਸਾਹਿਬ ਦੇ ਮੂਹਰੇ। ਕੱਲ ਵੀ ਜਦੋਂ ਅਸੀਂ ਪਹੁੰਚੇ ਤਾਂ ਸਾਡੇ ਮੂਹਰੇ ਪੁਲਿਸ ਦੀਆਂ ਗੱਡੀਆਂ ਹੂਟਰ ਮਾਰਦੀਆਂ, ਤਾਊ ਤਾਊ ਤਾਊ, ਗੁਰੂ ਘਰ ਕੰਨੀ ਨੂੰ, ਡਿਊਟੀ ਸਾਹਿਬ ਕੰਨੀ ਨੂੰ। ਸੋ ਇਹ ਸਿਰਾ ਦ੍ਰਿਸ਼ ਤਾਂ ਇਹ ਭੈ ਪੈਦਾ ਕਰਨ ਵਾਲਾ। ਹੋਰ ਛੱਡੋ, ਕੱਲ ਸਾਰੇ ਲਗਭਗ ਨੈਸ਼ਨਲ ਮੀਡੀਆ ਨੇ ਜਾਂ ਸੋ ਕਾਲਡ ਆਪਣੇ ਆਪ ਨੂੰ ਕਹਾਉਂਦੇ ਪੱਤਰਕਾਰਤਾ ਦੇ ਥੰਮ ਵਾਲੇ ਲੀਡਰਾਂ ਨੇ, ਲੀਡਰ ਨੇ ਉਹ ਪੂਰੇ ਤਰ੍ਹਾਂ ਦੇ ਬਣੇ ਹੋਏ ਕਿ ਹਾਂ ਹੈ ਨਾ, ਅਸੀਂ ਕਿਹੜੀ ਧਰਦੀ ਬੋਲੀ ਬੋਲਣੀ ਆ। ਉਹਨਾਂ ਦੇ ਨੁਮਾਇੰਦੇ ਨੇ, ਉਹਨਾਂ ਦੇ ਬੁਲਾਰੇ ਨੇ। ਬਿਲਕੁਲ। ਉਹਨਾਂ ਨੇ ਕੱਲ ਇਹ ਸੁਨੇਹਾ ਖੂਬ ਫੈਲਾਇਆ ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੁਲਾਈ ਗਈ ਪੱਤਰਕਾਰਤਾ ਦੀ ਬੈਠਕ ਦੌਰਾਨ ਅੰਮ੍ਰਿਤਪਾਲ ਆ ਸਕਦਾ ਜੀ। ਲੈ ਅੰਮ੍ਰਿਤਪਾਲ ਇਸ ਮਤਲਬ ਉਸ ਬੈਠਕ ਦਾ ਉਦੇਸ਼ ਬਦਲਣ ਦੀ, ਉਹਦਾ ਏਜੰਡਾ ਬਦਲਣ ਦੀ, ਉਹਦੀ ਇੱਕ ਅਪਰੋਚ ਬਦਲਣ ਦੀ, ਅਕਾਲ ਤਖਤ ਸਾਹਿਬ ਵੱਲੋਂ ਇਹ ਪਹਿਲ ਕਦਮੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ, ਇਹ ਕਿਹਦੇ ਹੁਕਮਾਂ ਤੇ ਜੇਕਰ ਸਰਕਾਰ ਨੇ ਨਹੀਂ ਕੀਤਾ, ਜੇਕਰ ਪੁਲਿਸ ਨੇ ਇਹ ਸੁਨੇਹਾ ਨਹੀਂ ਦਿੱਤਾ, ਤਾਂ ਫਿਰ ਮੀਡੀਆ ਦਾ ਖੰਡਨ ਕਿਹਨੇ ਕਰਨਾ ਸੀ? ਤੇ ਸਰਕਾਰ ਕਹਿੰਦੀ ਕਿ ਬਿਲਕੁਲ ਝੂਠ ਹੈ, ਸਾਡੀ ਇਹ ਕੋਈ ਟਿੱਪਣੀ ਨਹੀਂ, ਸਾਡੇ ਵੱਲੋਂ ਕੋਈ ਬਿਆਨ ਨਹੀਂ, ਨਾ ਅਸੀਂ ਇਹ ਜਿਹਾ। ਫਿਰ ਜੇ ਚੈਨਲ ਨੇ ਚਲਾਈ ਦੱਸਣ ਕਿ ਹਾਂ ਭਾਈ ਕਿਹਦੇ ਹਵਾਲੇ ਨਾਲ ਖਬਰ ਹੈ ਤੁਹਾਡੇ ਕੋਲ, ਹਵਾਲਾ ਦੇਣ। ਇਹ ਕੱਲ ਪੂਰਾ ਮਾਹੌਲ ਉੱਥੇ ਬਣਾਇਆ ਗਿਆ। ਔਰ ਇਸੇ ਮਾਹੌਲ ਨੂੰ ਮਤਲਬ ਲੋਕਾਂ 'ਚ ਪੈਨਿਕ ਸੀ ਕਿ ਹੁਣ ਇਹ ਵਿਸਾਖੀ ਤੱਕ ਇਹ ਮਾਹੌਲ ਬਣਾ ਕੇ ਰੱਖੋਗੇ ਤਾਂ ਕਿ ਸੰਗਤ ਘੱਟ ਆਵੇ ਜਾਂ ਅੰਮ੍ਰਿਤਪਾਲ ਤੇ ਦਬਾਅ ਬਣਾ ਲਈਏ। ਅੰਮ੍ਰਿਤਪਾਲ ਫੜਿਆ ਨਹੀਂ ਫੜਿਆ, ਫੜਨਾ ਹੈ ਨਹੀਂ ਫੜਨਾ, ਹੈ ਨਾ, ਤੁਹਾਡੀ ਨਾਕਾਮੀ ਹੈ, ਤੁਹਾਡੀ ਫੇਲੀਅਰ ਹੈ, ਤੁਹਾਡੀ ਕਾਮਯਾਬੀ ਹੈ, ਉਹਦੇ ਪਿੱਛੇ ਉਸ ਕਹਾਣੀ ਦੇ ਨਾਲ ਇਸ ਐਪੀਸੋਡ ਨੂੰ ਜੋੜਨਾ, ਇਹਦਾ ਮਤਲਬ ਤੁਸੀਂ ਲੋਕਾਂ ਦੇ ਵਿੱਚ ਮਾਹੌਲ ਖੌਫ ਦਾ ਪੈਦਾ ਕਰ ਰਹੇ ਹੋ, ਜਿਸ ਨੂੰ ਲੈ ਕੇ ਜਥੇਦਾਰ ਸਾਹਿਬ ਕੱਲ ਸਖਤ ਨਜ਼ਰ ਆਏ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੱਲ ਦੋ ਗੱਲਾਂ ਕੀਤੀਆਂ। ਇੱਕ ਤਾਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ, ਠੀਕ ਹੈ, ਕਿ ਆਹ ਪੁਲਿਸ ਫੋਰਸਾਂ ਦੇ ਰਾਹੀਂ, ਚਾਹੇ ਉਹ ਨੀਮ ਫੌਜੀ ਦਸਤੇ ਨੇ, ਚਾਹੇ ਕੇਂਦਰੀ ਏਜੰਸੀਆਂ ਨੇ, ਚਾਹੇ ਪੰਜਾਬ ਦੇ ਨੁਮਾਇੰਦੇ ਨੇ, ਆਹ ਧੱਕਾਸ਼ਾਹੀ ਮਨਜ਼ੂਰ ਨਹੀਂ। ਤੁਸੀਂ ਤਾਂ ਕਹਿੰਦੇ ਆਪਣੇ ਮੁਲਾਜ਼ਮਾਂ ਨਾਲ ਦਾ ਵੀ ਸ਼ੋਸ਼ਣ ਕਰੀ ਜਾਂਦੇ ਹੋ ਕਿ ਉਹ ਧੁੱਪ ਛਾਂ ਦੇ ਵਿੱਚ ਕੱਲ ਜਿੰਨੀ ਸੰਗਤ ਸੀ ਉਹਦੇ ਨਾਲੋਂ ਵੱਧ ਸਿਵਲ ਵਰਦੀ ਦੇ ਵਿੱਚ ਪੁਲਿਸ ਬਿਠਾਈ ਸੀ। ਤੁਸੀਂ ਆਪਣੀ ਗੱਲ 'ਚ ਕਿਹਾ ਵੀ ਇਹਨਾਂ ਦੀਆਂ ਜਰਾਬਾਂ ਤੋਂ ਚੈੱਕ ਕਰ ਲਓ। ਹਾਂ, ਜਰਾਬਾਂ ਦੇਖ ਲਿਆ ਕਰੋ, ਪਤਾ ਲੱਗ ਜੂਗਾ ਰੰਗ ਤੋਂ ਕਿਆ ਹੈ ਨਾ ਕੱਪੜਿਆਂ ਤੋਂ ਵੀ। ਸੋ ਇਸ ਲਈ ਉਹ ਹਰ ਥਾਂ ਉਹ ਪਹਿਚਾਣੇ ਜਾਂਦੇ ਨੇ। ਤੇ ਉਸ ਤੋਂ ਬਾਅਦ ਜਿਹੜੀ ਵਰਦੀਆਂ ਪਾ ਕੇ ਡਿਊਟੀ ਸਾਹਿਬ ਦੇ ਮੂਹਰੇ ਤੱਕ ਜਿਹੜੀ ਡਿਊਟੀ ਹੈ ਤਖਤ ਦਮਦਮਾ ਸਾਹਿਬ ਦੇ ਮੁੱਖ ਦੁਆਰ ਹੈ ਅੰਦਰ ਗੁਰੂ ਘਰ 'ਚ ਦਾਖਲ ਹੋਣ ਦੇ ਲਈ, ਉੱਥੇ ਤੱਕ ਪੁਲਿਸ ਨੇ ਆਪਣੇ ਬੈਰੀਕੇਡ ਲਾ ਕੇ, ਵੱਡਾ ਤਾਮਚਾਮ ਬਾਜ਼ਾਰ ਤੋਂ ਆਉਂਦੇ ਵੱਡੇ ਲੋਹੇ ਦੇ 8-8 10-10 ਫੁੱਟ ਦੇ ਬੈਰੀਕੇਡ ਲਾ ਕੇ, ਹੈ ਨਾ, ਮਤਲਬ ਗੱਡੀਆਂ ਦੇ ਅੰਦਰ ਵੜ ਕੇ ਦੇਖਣ ਦੀ ਕੋਸ਼ਿਸ਼, ਉਹ ਸਾਰਾ ਕੁਝ। ਤੇ ਫਿਰ ਜੇ ਇੰਨੇ ਹੀ ਦੇਖਦੇ ਸੀ ਤਾਂ ਫਿਰ ਤਾਂ ਅੰਮ੍ਰਿਤਪਾਲ ਲੰਘਦਾ ਹੀ ਨਾ। ਜੇ ਇੰਨੀ ਤੁਹਾਡੀ ਨਜ਼ਰ ਤੇਜ਼ ਸੀ, ਦੂਰਬੀਨ ਲੱਗੀਆਂ ਸੀ ਤੁਹਾਡੀਆਂ ਅੱਖਾਂ 'ਚ, ਫਿਰ ਅੰਮ੍ਰਿਤਪਾਲ ਕਿਵੇਂ ਲੰਘ ਗਿਆ? ਤੇ ਹੁਣ ਆਮ ਸੰਗਤ ਨੂੰ ਸੋ ਇਸ ਨੂੰ ਲੈ ਕੇ ਕੱਲ ਉਹਨਾਂ ਨੇ ਸਖਤ ਕਿਹਾ ਕਿ ਚਾਹੇ ਕੇਂਦਰ ਹੈ, ਚਾਹੇ ਸੂਬਾ ਹੈ, ਚਾਹੇ ਪੁਲਿਸ ਹੈ, ਇਹ ਮਨਜ਼ੂਰ ਨਹੀਂਗਾ ਕਿ ਤੁਸੀਂ ਇਹ ਫੋਰਸਾਂ ਹਟਾਓ, ਇਹਨਾਂ ਨੂੰ ਲਾਂਭੇ ਕਰੋ, ਇਹਨਾਂ ਨੂੰ ਪਰੇ ਕਰੋ। ਤੇ ਇਹ ਸਾਰੇ ਦੇ ਉੱਤੇ ਉਹਨਾਂ ਨੇ ਜਦੋਂ ਇਹ ਟਿੱਪਣੀ ਕੀਤੀ, ਤਦ ਉਹ ਤੋਂ ਬਾਅਦ ਰਾਜਕਰਨ ਜੀ ਸ਼ਾਮ ਢਲਦਿਆਂ ਉੱਥੋਂ ਨੀਮ ਫੌਜੀ ਦਸਤੇ ਗੁਰੂ ਘਰ ਮੂਹਰਿਓਂ ਮੁੱਖ ਐਂਟਰੀ ਤੋਂ, ਮੁੱਖ ਚੌਂਕ ਤੋਂ ਹਟਾਏ ਗਏ, ਪੁਲਿਸ ਦੀ ਗਿਣਤੀ ਘਟਾਈ ਗਈ। ਸੋ ਇਹ ਇੱਕ ਚੰਗਾ ਸੁਨੇਹਾ। ਸੋ ਪਰ ਜਥੇਦਾਰ ਸਾਹਿਬ ਉਹਨਾਂ ਨੇ ਇੱਕ ਗੱਲ ਹੋਰ ਕਹੀ, ਕਹਿੰਦੇ ਕਿ ਇੱਥੇ ਹਰ ਸਾਲ 10-15 ਲੱਖ ਸੰਗਤ ਮੱਥਾ ਟੇਕਦੀ ਆ, ਤੇ ਇਸ ਵਾਰ ਮੈਂ ਅਚੇਚਾ ਅਪੀਲ ਕਰਦਾ ਕਿ ਵੱਧ ਆਓ, ਤਾਂ ਕਿ ਸਰਕਾਰ ਨੂੰ ਦੱਸ ਸਕੀਏ ਕਿ ਅਸੀਂ ਗੁਰੂ ਘਰ ਨਾਲ ਆਸਥਾ ਨਾਲ ਜੁੜੇ ਆ, ਅਸੀਂ ਇਹਨਾਂ ਧਾਰਮਾਂ ਨਾਲ ਜੁੜੇ ਆ, ਅਸੀਂ ਅਕੀਦੇ ਨਾਲ ਜੁੜੇ ਆ, ਅਸੀਂ ਤੁਹਾਡੇ ਖੌਫ ਤੋਂ ਥੋੜਾ ਡਰਨ ਵਾਲੇ ਆ। ਸੋ ਇਸ ਲਈ ਕਹਿੰਦੇ ਮੈਂ ਅਪੀਲ ਕਰਦਾ ਕਿ ਸੰਗਤ ਵੱਧ ਆਓ। ਪਰ ਨਾਲ ਹੀ ਉਹਨਾਂ ਨੇ ਕਿਹਾ ਹੁਣ ਨੈਸ਼ਨਲ ਟੈਲੀਵਿਜ਼ਨ ਵਾਲੇ ਐ ਨਾ ਚਲਾ ਦੇਣ ਕਿ ਮੈਂ ਸਰਬੱਤ ਖਾਲਸਾ ਬੁਲਾ ਲਿਆ ਸੰਗਤ ਨੂੰ, ਕਿ ਮੈਂ ਸੰਗਤ ਨੂੰ ਆਮਦ ਲਈ ਅਪੀਲ ਕੀਤੀ ਆ, ਅਸੀਂ ਸਰਬੱਤ ਖਾਲਸਾ ਨਹੀਂ ਬੁਲਾਇਆ ਏਦਾਂ। ਤੇ ਫਿਰ ਉਹਦੇ ਬਾਅਦ ਹੀ ਜਦੇ ਉੱਥੇ ਕੈਮਰੇ ਦਿਖਾਉਣ ਲੱਗ ਗਏ ਕੁਝ, ਤੇ ਜਦੇ ਫੁਟੇਜ ਆ ਗਈ ਜਥੇਦਾਰ ਸਾਹਿਬ ਦੇ ਬੋਲਦਿਆਂ ਕਿਹਾ ਲਓ ਜੀ ਦੇਖੋ, ਕਈ ਚੈਨਲ ਤਾਂ ਇਹੀ ਚਲਾਈ ਜਾਂਦੇ ਨੇ, ਐ ਨਾ ਕਿ ਅੰਮ੍ਰਿਤਪਾਲ ਕੇ ਵਿਚਾਲੇ ਜਥੇਦਾਰ।
ਮਤਲਬ ਪਤਾ ਨਹੀਂ ਕਿਹੜੀ ਗੱਲ ਦਾ ਕੀ ਅਰਥ ਬਣਾਇਆ ਗਿਆ, ਪਰ ਕੱਲ ਬੁਲਾਰਿਆਂ ਨੇ ਵੀ, ਪੱਤਰਕਾਰ ਸੰਬੰਧਿਤ ਨੁਮਾਇੰਦਿਆਂ ਨੇ ਵੀ ਔਰ ਜਥੇਦਾਰ ਸਾਹਿਬ ਹੋਰਾਂ ਨੇ ਵੀ ਇਸ ਗੱਲ ਦੀ ਪੁਰਜ਼ੋਰ ਮਤਲਬ ਖੰਡਨ ਕੀਤਾ, ਨਿੰਦਾ ਕੀਤੀ, ਹੈ ਨਾ, ਇਹ ਤਾੜਨਾ ਕੀਤੀ ਕਿ ਇਸ ਨੂੰ ਪੁਲਿਸ ਰਾਜ ਨਾ ਬਣਾਓ, ਇਸ ਸ਼ਾਂਤ ਮਾਹੌਲ ਦੇ ਵਿੱਚ, ਸ਼ਾਂਤ ਬਹਿੰਦੇ ਪਾਣੀ ਦੇ ਵਿੱਚ ਪੱਥਰ ਨਾ ਮਾਰੋ। ਸੋ ਇਸ ਲਈ ਉਹਦੀ ਅਪੀਲ ਮੇਰਾ ਖਿਆਲ ਉਹ ਕੰਮ ਕੀਤੀ, ਸਰਕਾਰ ਨੂੰ ਜਾਂ ਸਮਝ ਆ ਗਈ, ਹੈ ਨਾ, ਜਾਂ ਸਰਕਾਰ ਨੂੰ ਉਹਦਾ ਅਸਰ ਦਿਖਣ ਲੱਗ ਗਿਆ ਕਿ ਇਹ ਸੁਨੇਹਾ ਵੱਡਾ ਹੁੰਦਾ ਜਾ ਰਿਹਾ। ਸੋ ਇਸ ਲਈ ਉਹਨਾਂ ਨੇ ਉਹ ਕੱਲ ਪੁਲਿਸ ਫੋਰਸ ਘਟਾ ਕੇ ਇੱਕ ਸਿਆਣਪ ਭਰਿਆ ਕਦਮ ਹੈ। ਉਹ ਕਹਿੰਦੇ ਤੁਸੀਂ ਆਪਣੇ ਮੁਲਾਜ਼ਮਾਂ ਦਾ ਸ਼ੋਸ਼ਣ ਕਰੀ ਜਾਂਦੇ, 16 ਤਰੀਕ ਤੱਕ ਕਹਿੰਦੇ ਛੁੱਟੀਆਂ ਰੱਦ। ਸੋ ਆਪਾਂ ਇੱਕ ਦਿਨ ਪਹਿਲਾਂ ਇਸੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਪੁਲਿਸ ਵਾਲਿਆਂ ਨਾਲ ਵੀ ਤਾਂ ਸ਼ੋਸ਼ਣ ਹੁੰਦਾ ਨਾ, ਉਹਨਾਂ ਦਾ ਵੀ ਪਰਿਵਾਰ ਆ, ਉਹਨਾਂ ਦੀ ਜ਼ਿੰਮੇਵਾਰੀ ਆ। ਹੁਣ ਉਹ ਡਿਊਟੀ ਦੇ ਵੱਜੇ ਨੇ, ਉਹਨਾਂ ਚੋਂ ਕਿੰਨੇ ਹੋਣੇ, ਮੈਂ ਕੱਲ ਮਤਲਬ ਕਈ ਪੁਲਿਸ ਵਾਲੇ ਕੱਲ ਨਾ ਉੱਥੇ ਰੋਟੀ ਨਾਲ ਡੱਬੇ ਲੈ ਕੇ ਆਏ ਸੀ ਆਪਣੇ ਮਿੱਤਰਾਂ ਸੱਜਣਾ ਲਈ, ਨਾ ਗੱਡੀ ਚੋਂ ਡੱਬੇ ਲਾ ਰਹੇ ਸੀ, ਠੀਕ ਹੈ, ਉਹਨਾਂ ਦੀਆਂ ਗੱਡੀਆਂ ਦੇ ਉੱਤੇ ਉਹ ਫੋਟੋਆਂ ਲੱਗੀਆਂ ਨੇ ਜਿਨ੍ਹਾਂ ਦੀ ਭਾਲ ਕਦੇ ਪੁਲਿਸ ਕਰਦੀ ਰਹੀ ਹੈ ਜਾਂ ਕਰਦੀ ਹੈ ਅੱਜ ਕੱਲ, ਦੇਖ ਲਓ। ਤੇ ਫਿਰ ਇਹਦਾ ਮਤਲਬ ਉਹ ਵੀ ਆਪਣੀ ਨਿੱਜੀ ਜ਼ਿੰਦਗੀ 'ਚ ਤਾਂ ਕੁਛ ਹੋਰ ਤਰ੍ਹਾਂ ਜਿਉਂਦੇ ਨੇ ਨਾ, ਪਰ ਉਹ ਡਿਊਟੀ ਦੇ ਵੱਜੇ ਮਤਲਬ ਕਿ ਕਿੰਨੇ ਕਿੰਨੇ ਘੰਟੇ, ਕਿੰਨੇ ਕਿੰਨੇ ਦੇਰ ਕਿੱਥੇ ਤੁਸੀਂ ਬਿਠਾਏ ਨੇ। ਉਹ ਫਿਰ ਇਸ ਹਵਾਲੇ ਨਾਲ ਮਤਲਬ ਤੁਸੀਂ ਪੰਜਾਬ ਦਾ ਟੈਂਪਰ ਸਮਝਦੇ ਹੀ ਨਹੀਂ, ਤੁਸੀਂ ਪੰਜਾਬ ਦੀਆਂ ਭਾਵਨਾਵਾਂ ਨੂੰ ਸਮਝਦੇ ਹੀ ਨਹੀਂ। ਤੇ ਜਦੋਂ ਧੱਕਾ ਕਰਦੇ ਹੋ, ਦਬਾਉਂਦੇ ਹੋ, ਸਾਹਮਣੇ ਹੋ ਰਿਐਕਟ ਹੁੰਦਾ, ਫਿਰ ਤੁਸੀਂ ਕਹਿੰਦੇ ਹੋ ਨਹੀਂ ਜੀ ਇਹ ਤਾਂ ਮਤਲਬ ਕਿ ਕੁਛ ਗਲਤ ਕਰਦੇ ਆ ਜੀ। ਸੋ ਇਸ ਲਈ ਇਸ ਹਵਾਲੇ ਨਾਲ ਕੱਲ ਇੱਕ ਚੰਗਾ ਸੁਨੇਹਾ ਗਿਆ ਔਰ ਉਹਦਾ ਪੋਜ਼ਿਟਿਵ ਸੰਕੇਤ, ਇਹ ਚੰਗੀ ਗੱਲ ਹੈ ਜੇਕਰ ਮਾਨਵਰਾਂ ਨੇ ਪਹਿਲ ਕਦਮੀ ਕੀਤੀ ਹੋਵੇ, ਗ੍ਰਹਿ ਮੰਤਰੀ ਨੇ ਉਹ ਪੰਜਾਬ ਦੇ, ਹੈ ਨਾ, ਚੰਗੀ ਗੱਲ ਹੈ ਜੇਕਰ ਪੰਜਾਬ ਦੀ ਸਮੁੱਚੀ ਸਰਕਾਰ ਨੇ ਜਾਂ ਪੰਜਾਬ ਪੁਲਿਸ ਦੇ ਮੁੱਖ ਨੁਮਾਇੰਦਿਆਂ ਨੇ ਇਹ ਪਹਿਲ ਕਦਮੀ ਕੀਤੀ ਹੋਵੇ ਕਿ ਹਾਂ ਉਹਨਾਂ ਨੂੰ ਸਮਝ ਆਈ ਹੋਵੇ ਕਿ ਨਾ ਅਸੀਂ ਆਪਣੇ ਵੱਲੋਂ ਇਹ ਸੁਰੱਖਿਆ ਦਿਖਾਉਣ ਦੇ ਚੱਕਰ 'ਚ ਕਿਤੇ ਪੰਜਾਬ ਨੂੰ ਪੀੜਤ ਧਿਰ ਤਾਂ ਨਹੀਂ ਦਿਖਾਈ ਜਾਂਦੇ। ਸੋ ਜੇ ਕੱਲ ਵੀ ਸਮਝ ਆ ਗਈ ਹੋਵੇ ਤਾਂ ਵੀ ਧੰਨਵਾਦ। ਜੀ ਜੀ ਬਿਲਕੁਲ। ਤੇ ਪੁਲਿਸ ਵਾਲਿਆਂ ਦੇ ਨੂੰ ਦੇਖਿਆ, ਉਹਨਾਂ ਨਾਲ ਗੱਲਬਾਤ ਵੀ ਹੋਈ ਕਿਸੇ ਦੇ ਨਾਲ, ਕਿਸੇ ਨੇ ਕੁਛ ਆਫ ਦਾ ਰੈਕਡ ਕੋਈ ਗੱਲਾਂ ਵੀ ਏਦਾਂ ਕੀਤੀਆਂ? ਜੀ 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 ਬਿਲਕੁਲ ਹੋਈਆਂ। ਵੱਡੇ ਅਫਸਰ ਮਤਲਬ ਬੜੇ ਤਾਰੇ ਵਾਲੇ ਅਫਸਰ ਗੇਟਾਂ ਤੋਂ ਅੰਦਰ ਆਉਂਦੇ ਹੀ, ਬਾਜ਼ਾਰ ਚੋਂ ਅੰਦਰ ਦਾਖਲ ਹੁੰਦੇ ਹੀ, ਜਾਂ ਜਦੋਂ ਅਸੀਂ ਅੰਦਰ ਜੋੜਾ ਘਰ ਕੋਲ ਜੋੜੇ ਲਾ ਰਹੇ ਸੀ ਜਾਂ ਪਾਰਕਿੰਗ ਚੋਂ ਨਿਕਲ ਕੇ ਆ ਰਹੇ ਸੀ, ਕਿੰਨੇ ਹੀ ਵੱਖ ਵੱਖ ਅਫਸਰ ਜਿਹੜੇ ਪਹਿਚਾਣਦੇ ਨੇ, ਮਤਲਬ ਜਾਣਦੇ ਨਹੀਂ ਮੈਂ ਕਹਿ ਰਿਹਾ, ਜਿਹੜੇ ਪਹਿਚਾਣਦੇ ਨੇ, ਹੈ ਨਾ, ਤੋ ਉਹ ਮਿਲੇ ਤੇ ਉਹਨਾਂ ਨੇ ਕਿਹਾ ਵੀ ਕਿ ਅੱਜ ਤਾਂ ਤੁਹਾਡੇ ਲਈ ਮੀਟਿੰਗ ਹੈ ਜੀ, ਅੱਜ ਤਾਂ ਤੁਹਾਡਾ ਦਿਨ ਹੈ ਜੀ, ਹੈ ਨਾ। ਤੇ ਫਿਰ ਅਸੀਂ ਉਹਨਾਂ ਨੂੰ ਵੀ ਕਿਹਾ ਮੈਂ ਜੀ ਫਿਰ ਦਿਨ ਸਾਡਾ ਤੇ ਹੈ ਨਾ, ਕਾਰਜ ਸਾਡਾ ਅੱਜ, ਤੇ ਫਿਰ ਤੁਸੀਂ ਇੱਥੇ ਕਾਹਨੂੰ, ਤੁਸੀਂ ਤਾਂ ਆਰਾਮ ਕਰਦੇ, ਹੈ ਨਾ। ਤੇ ਨਹੀਂ ਕਹਿੰਦੇ ਜੀ ਬਸ ਡਿਊਟੀ ਦੇ ਵੱਜੇ ਆ ਜੀ। ਤੇ ਅਸੀਂ ਉਹਨਾਂ ਨੂੰ ਵੀ ਕਹਿ ਕੇ ਮੈਂ ਕਿਹਾ ਜੇ ਦੇਖੋ ਇਹ ਤੁਹਾਨੂੰ ਠੀਕ ਲੱਗਦਾ ਕਿ ਸੰਗਤ ਦੇ ਉੱਤੇ ਅਸਰ ਜਾਂਦਾ, ਕਿ ਤੁਹਾਨੂੰ ਪਛਾਣ ਤਾਂ ਰਹੀ ਨੇ ਸਾਰੇ, ਹੈ ਨਾ, ਤੇ ਚਾਹੇ ਦੂਜੇ ਬੈਠੇ ਨੇ, ਤੇ ਉਹ ਵੀ ਕਹਿੰਦੇ ਜੀ ਚਲੋ ਕਰਨਾ ਪੈਂਦਾ ਜੀ। ਹੁਣ ਮਤਲਬ ਆਪਾਂ ਪਤਾ ਹੈ ਕਿ ਉੱਪਰ ਤੋਂ ਉੱਪਰ ਹੁਕਮਾਂ ਦੇ ਵੱਜੇ ਨੇ, ਉਹ ਤਾਂ ਹੁਕਮਾਂ ਦੇ ਵੱਜੇ ਨੇ, ਉਹ ਤਾਂ ਤਾਮੀਲ ਕਰਨ ਵਾਲੇ ਨੇ, ਪਰ ਹੁਕਮ ਕੌਣ ਦਿੰਦਾ, ਆਕਾ ਕੌਣ ਹੈ, ਉਹ ਗੱਲ ਆ। ਸੋ ਉਹ ਸਵਾਲ ਵੱਡਾ ਜੀ। ਅਗਲੀ ਗੱਲ, ਹੁਣ ਜੇ ਪੱਤਰਕਾਰੀ ਦੇ ਨਾਲ ਸੰਬੰਧਿਤ ਗੱਲ ਕਰੀਏ, ਜਿੱਦਾਂ ਤੁਸੀਂ ਕਿਹਾ ਵੀ ਇਹ ਨਵੇਕਲੀ ਪਹਿਲ ਕਦਮੀ ਸੀਗੀ ਜਥੇਦਾਰ ਸਾਹਿਬ ਦੇ ਵੱਲੋਂ, ਜਥੇਦਾਰ ਸਾਹਿਬ ਹੋਣਾ ਨੇ ਜਿਹੜੀ ਉੱਥੇ ਗੱਲਾਂ ਕੀਤੀਆਂ, ਇੱਥੋਂ ਇਹ ਆਪਾਂ ਕਹਿ ਸਕਦੇ ਹਾਂ ਵੀ ਕਿਤੇ ਵੀ ਪੱਤਰਕਾਰਾਂ ਦੇ ਨਾਲ ਹੋ ਰਿਹਾ ਧੱਕਾ ਹੋਵੇ ਤਾਂ ਅਕਾਲ ਤਖਤ ਸਾਹਿਬ ਉਹਦੇ ਨਾਲ ਖੜੇਗਾ। ਹੁਣ ਬਿਲਕੁਲ ਇਹ ਕੱਲ ਜਥੇਦਾਰ ਸਾਹਿਬ ਹੋਰਾਂ ਦੇ ਬੋਲ ਨੇ ਮੈਨੂੰ ਲੱਗਦਾ ਸਾਡੇ ਮੀਡੀਆ ਅਦਾਰਿਆਂ ਨੂੰ, ਜਾਂ ਖਾਸ ਕਰਕੇ ਕੁਝ ਪੱਤਰਕਾਰ ਸਾਡੇ ਸਾਥੀ ਜਿਹੜੇ ਨਵੀਂ ਪਨੀਰੀ ਇਸ ਖੇਤਰ 'ਚ ਦਾਖਲ ਹੋਈ ਹੈ, ਜਾਂ ਜਿਨ੍ਹਾਂ ਨੇ ਆਪਣੇ ਪੇਜ ਬਣਾਏ ਨੇ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਨੌਜਵਾਨਾਂ ਲਈ ਅਸੀਂ ਨਵੇਂ ਰਾਹ ਖੋਲਦੇ ਹਾਂ, ਤੇ ਜੇ ਪੰਜਾਬ ਦਾ ਨੌਜਵਾਨ ਇਸ ਖੇਤਰ ਦੇ ਵਿੱਚ ਆਪਣੇ ਲਈ ਆਪਣੇ ਛੋਟੇ ਥੋੜੇ ਸਾਧਨ ਸੰਪੰਨਾਂ ਦੇ ਵਿੱਚ ਵੀ ਆਪਣਾ ਕਾਰਜ ਕਰਦਾ, ਤਾਂ ਉਹਦਾ ਪੇਜ ਹਟਾਉਣ ਲੱਗੇ, ਉਹਦਾ ਪੇਜ ਬੰਦ ਕਰਨ ਲੱਗੇ, ਉਹਦੇ ਟਵੀਟ ਹਟਾਉਣ ਲੱਗੇ, ਹੈ ਨਾ, ਉਸ ਨੂੰ ਫੋਨ ਕਰਨ ਲੱਗੇ, ਉਸ ਨੂੰ ਕਹਿਣਾ ਕਿ ਆਹ ਲਾਈਵ ਨਹੀਂ ਚਲਾਉਣਾ, ਤਾਂ ਇਹ ਬੰਦ ਕਰ ਦੇ, ਇਹ ਖਬਰ ਡਿਲੀਟ ਕਰ ਦੇ, ਇਹ ਵੀਡੀਓ ਹਟਾ ਦੇ, ਅਜਿਹੇ ਕੰਮਾਂ ਲਈ ਫੋਨ ਕਰਕੇ ਧਮਕਾਉਣਾ। ਤਾਂ ਉਹਨਾਂ ਦੇ ਲਈ ਕੱਲ ਹੌਸਲਾ ਸੀ ਅਕਾਲ ਤਖਤ ਸਾਹਿਬ, ਉਹਨਾਂ ਦੇ ਲਈ ਹਾਰਾ ਨਾਰਾ ਸੀ ਤਖਤ ਵੱਲੋਂ ਵੱਜਿਆ। ਸੋ ਉਹਦੇ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਕੱਲ ਇਹ ਪਹਿਲ ਕਦਮੀ ਕੀਤੀ। ਪਰ ਉੱਥੇ ਨਾਲ ਇਹ ਸਵਾਲ ਵੀ ਆਇਆ ਕਿ ਜਥੇਦਾਰ ਸਾਹਿਬ ਇਹ ਧਾਰਨਾ ਸਮੁੱਚੀਆਂ ਪਾਰਟੀਆਂ ਪ੍ਰਤੀ ਹੋਣੀ ਚਾਹੀਦੀ ਹੈ, ਕਿਸੇ ਇੱਕ ਪਾਰਟੀ ਨੂੰ ਬਚਾ ਚ ਨਾ ਜਿਓ ਕਿਤੇ ਗੱਲ ਨੂੰ। ਸੋ ਕਿਤੇ ਇਹ ਨਾ ਲੱਗੇ ਕਿਸੇ ਪਾਰਟੀ ਦਾ ਏਜੰਡਾ ਹੈ। ਸੋ ਇਹ ਗੱਲ ਸਪਸ਼ਟ ਉੱਥੇ ਸਾਡੇ ਬੁਲਾਰਿਆਂ ਨੇ, ਜਗਤਾਰ ਭੁੱਲਰ ਨੇ ਵੀ, ਅਮੀਰ ਸਿੰਘ ਭਾਜੀ ਹੋਰਾਂ ਨੇ ਵੀ, ਮਾਨਕ ਸਾਹਿਬ ਹੋਰਾਂ ਨੇ ਵੀ, ਤੇ ਆਪਾਂ ਵੀ ਉਸ ਗੱਲ 'ਚ ਕੀਤੀ ਕਿ ਇੱਥੇ ਅਕਾਲੀ ਬੀਜੇਪੀ ਦੇ ਰਾਜ ਸਮੇਂ ਪੱਤਰਕਾਰਾਂ ਨਾਲ ਧੱਕਾ ਹੋਇਆ, ਇੱਥੇ ਕਾਂਗਰਸੀਆਂ ਦੇ ਰਾਜ ਸਮੇਂ ਵੀ ਧੱਕਾ ਹੋਇਆ। ਸੋ ਅੱਜ ਵਾਲੀ ਸਰਕਾਰਾਂ ਵੀ ਉਹੀ ਜਿਹੀ ਕੁਛ ਕਰ ਰਹੀਆਂ, ਉਹਨਾਂ ਨਾਲ ਵੱਧ ਕੇ ਕਰ ਰਹੀਆਂ। ਸੋ ਇਸ ਲਈ ਇਸ ਸਵਾਲ ਨਾਲ ਚਰਚਾ ਹੋਈ। ਪਰ ਜਿਹੜੀ ਇਹ ਨਵੇਕਲੀ ਪਹਿਲ ਕਦਮੀ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ 2-3 ਗੱਲਾਂ ਗੌਰ ਕਰਨ ਵਾਲੀਆਂ ਸੀਗੀਆਂ। ਉਹਦੇ ਵਿੱਚ ਇੱਕ ਗੱਲ ਤਾਂ ਖਾਸ ਕਰਕੇ ਜਥੇਦਾਰ ਸਾਹਿਬ ਹੋਰਾਂ ਨੇ ਜਿਹੜੀ ਕਹੀ,
ਉਹ ਕਹਿੰਦੇ ਤੁਸੀਂ ਸਾਡੀ ਪੰਜਾਬ 'ਚ ਆਵਾਜ਼ ਬੰਦ ਕਰ ਦੋਗੇ, ਅਸੀਂ ਹਰਿਆਣਾ ਜਾ ਕੇ ਬੋਲਾਂਗੇ, ਅਸੀਂ ਬੰਗਾਲ ਜਾ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਜਾ ਕੇ ਬੋਲਾਂਗੇ, ਅਸੀਂ ਸਮੁੱਚੀ ਦੁਨੀਆ 'ਚ ਜਾ ਕੇ ਬੋਲਾਂਗੇ। ਤੇ ਬਦਨਾਮੀ ਫਿਰ ਕਿਹਦੀ ਹੋਊਗੀ? ਫਿਰ ਤੁਸੀਂ ਕਹਿੰਦੇ ਜੀ ਦੇਸ਼ ਧਰੋਹੀ ਹੋ। ਫਿਰ ਦੂਸਰਾ ਪਹਿਲੂ, ਉਹ ਕਹਿੰਦੇ ਕਿ ਅੱਜ ਸਵਾਲ ਇਕੱਲੇ ਪੰਥਕ ਪੱਤਰਕਾਰੀ ਕਰਨ ਵਾਲਿਆਂ ਨਾਲ ਨਹੀਂ, ਅੱਜ ਸਿੱਖ ਵਿਸ਼ਿਆਂ ਦੇ ਉੱਤੇ ਪੱਤਰਕਾਰੀ ਕਰਨ ਵਾਲਿਆਂ ਨਾਲ ਨਹੀਂ, ਅੱਜ ਪੰਜਾਬ ਪੱਖੀ ਪੱਤਰਕਾਰੀ ਕਰਨ ਵਾਲਿਆਂ ਨਾਲ ਨਹੀਂ, ਸਮੁੱਚੀ ਮਾਨਵ ਪੱਖੀ, ਲੋਕ ਪੱਖੀ, ਹੈ ਨਾ, ਕਾਇਨਾਤ ਪੱਖੀ ਪੱਤਰਕਾਰੀ ਕਰਨ ਵਾਲਿਆਂ ਨੂੰ ਤੰਗ ਕੀਤਾ ਜਾ ਰਿਹਾ ਦੁਨੀਆ ਭਰ 'ਚ। ਕਹਿੰਦੇ ਕਿ ਕਾਰਪੋਰੇਟ ਘਰਾਣਿਆਂ ਪੱਖੀ ਪੱਤਰਕਾਰੀ ਕਰੋ ਜੇ ਕਰਨੀ ਹੈ, ਸਰਕਾਰਾਂ ਦਾ ਗੋਗਾ ਗਾਓ ਜੇ ਕਰਨਾ ਹੈ, ਸਰਕਾਰਾਂ ਦੇ ਭੌਂਪੂ ਬਣੋ ਜੇ ਬਣਨਾ ਹੈ। ਤਾਂ ਕਹਿੰਦੇ ਜਦੋਂ ਅਜਿਹੀ ਪੱਤਰਕਾਰੀ ਕਰਨ ਵਾਲਿਆਂ ਨੂੰ ਤੁਸੀਂ ਉੱਪਰ ਲੈ ਕੇ ਜਾਓਗੇ ਤਾਂ ਜਿਹੜੇ ਲੋਕ ਪੱਖੀ ਪੱਤਰਕਾਰ ਨੇ ਉਹ ਇਕੱਲੇ ਪੈਂਦੇ ਨੇ, ਤੇ ਉਹਨਾਂ ਨਾਲ ਫਿਰ ਸਰਕਾਰ ਧੱਕਾ ਕਰਕੇ ਉਹਨਾਂ ਨੂੰ ਨਹੀਂ ਡਰਾ ਰਹੀ ਹੁੰਦੀ, ਡਰਾ ਤਾਂ ਲੋਕਾਂ ਨੂੰ ਰਹੀ ਹੁੰਦੀ ਹੈ ਉਹਨਾਂ ਰਾਹੀਂ ਤਰੀਕਾ। ਸੋ ਇਹ ਸਰਕਾਰ ਦਾ ਤਰੀਕਾ ਹੁੰਦਾ ਕਿ ਅਗਲੇ ਕਹਿਣਗੇ ਜੇ ਉਹ ਪੱਤਰਕਾਰ ਨਹੀਂ ਬਖਸ਼ਿਆ ਬਾਈ, ਉਹਦੀ ਇੰਨੀ ਫੋਲੋਇੰਗ ਸੀ, ਇੰਨੇ ਪੇਜ ਚੱਲਦੇ ਸੀ, ਉਹਦੀ ਇੰਨੀ ਅਪਰੋਚ ਸੀ, ਲੈ ਫਲਾਣਾ ਮੰਤਰੀ ਘਰੇ ਆਉਂਦਾ ਸੀ, ਫਲਾਣਾ ਲੀਡਰ ਉਹਦੇ ਨਾਲ ਪਹਿਲਾਂ ਮਿਲਦਾ ਸੀ, ਉਹਨੇ ਉੱਥੇ ਵਿਆਹ ਤੇ ਬੁਲਾਇਆ ਸੀ ਉਹਨੂੰ, ਲੈ ਭਾਈ ਉਹ ਨਹੀਂ ਛੱਡਿਆ ਤੇ ਆਪਾਂ ਕੀ ਚੁੱਪ ਕਰੋ ਰਹਿਣ ਦੋ, ਆਪਾਂ ਕੀ ਲੈਣਾ। ਸੋ ਇਹ ਤਰੀਕਾ। ਸੋ ਇਸ ਲਈ ਕੱਲ ਇਹ ਦੂਸਰੀ ਤਰ੍ਹਾਂ ਦੀ ਉਹ ਪਹਿਲ ਕਦਮੀ, ਇੱਕ ਤਾਂ ਉਹ ਕਹਿੰਦੇ ਆਵਾਜ਼, ਦੂਸਰਾ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਦੁਨੀਆ ਭਰ 'ਚ ਜਿੱਥੇ ਵੀ ਕਿਤੇ ਪੱਤਰਕਾਰੀ ਨਾਲ ਧੱਕਾ ਹੋਏਗਾ ਉੱਥੇ ਅਕਾਲ ਤਖਤ ਸਾਹਿਬ ਨਾਲ ਡਟੇਗਾ। ਤੀਸਰਾ, ਉਹਨਾਂ ਨੇ ਨਾਲ ਹੀ ਸਰਕਾਰਾਂ ਨੂੰ, ਪੁਲਿਸ ਨੂੰ, ਸਿਸਟਮ ਨੂੰ ਤਾੜਨਾ ਤਾਂ ਕੀਤੀ ਇਸ ਮਾਮਲੇ 'ਚ ਕਿ ਪੱਤਰਕਾਰੀ ਨਾਲ ਧੱਕਾ, ਪੇਜ ਬੰਦ ਕਰਨੇ, ਉਹਨਾਂ ਦੇ ਖਿਲਾਫ ਕਾਰਵਾਈ ਕਰਨੀ, ਘਰਾਂ 'ਚ ਪੁਲਿਸ ਭੇਜਣੀ, ਇਹ ਮਨਜ਼ੂਰ ਨਹੀਂ। ਪਰ ਨਾਲ ਹੀ ਉਹਨਾਂ ਨੇ ਐਸਜੀਪੀਸੀ ਨੂੰ ਵੀ ਤਾੜਨਾ ਕੀਤੀ। ਉਹ ਕਹਿੰਦੇ ਜਦੋਂ ਪਿਛਲੀ ਇਕੱਤਰਤਾ ਅਕਾਲ ਤਖਤ ਸਾਹਿਬ ਤੇ ਬੁਲਾਈ ਸੀ ਕੁਝ ਮੈਂਬਰਾਂ ਦੀ, ਅਸੀਂ ਮੀਟਿੰਗ ਕੀਤੀ ਸੀ, ਉਸ ਮੀਟਿੰਗ ਦੇ ਦੌਰਾਨ ਐਸਜੀਪੀਸੀ ਨੂੰ ਇੱਕ ਕਾਰਜ ਲਾਇਆ ਸੀ ਜਥੇਦਾਰ ਹੋਰਾਂ ਨੇ, ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਕਾਰਜ ਲਾਇਆ ਸੀ ਕਿ ਭਾਈ ਜਿਹੜੇ ਅਫਸਰਾਂ ਨੇ, ਜਿਹੜੇ ਚੈਨਲਾਂ ਨੇ, ਚਾਹੇ ਉਹ ਵੱਡੇ ਚੈਨਲ ਨੇ, ਚਾਹੇ ਛੋਟੇ ਚੈਨਲ ਨੇ, ਚਾਹੇ ਨੈਸ਼ਨਲ ਮੀਡੀਆ, ਚਾਹੇ ਖੇਤਰੀ ਮੀਡੀਆ, ਚਾਹੇ ਕੋਈ ਸਰਕਾਰ ਪੰਜਾਬ ਸਰਕਾਰ ਦੀ ਬੋਲੀ ਬੋਲਦਾ, ਚਾਹੇ ਕੇਂਦਰ ਦੀ ਬੋਲੀ ਬੋਲਦਾ, ਉਹਨਾਂ ਨੇ ਜਿਹੜੇ ਉਹ ਖਾਲਸਾ ਰਾਜ ਦਾ ਮਤਲਬ ਝੰਡਾ, ਜਿਹੜਾ ਪੁਰਾਣਾ ਸਿੱਖ ਰਾਜ ਦਾ ਝੰਡਾ ਜਿਹੜਾ ਹੈ ਨਾ, ਉਸਨੂੰ ਖਾਲਸਤਾਨੀ ਝੰਡਾ ਬਣਾ ਕੇ ਪੇਸ਼ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਝੰਡਾ ਤੇ ਨਕਸ਼ਾ, ਉਸਨੂੰ ਖਾਲਸਤਾਨ ਦਾ ਨਕਸ਼ਾ ਤੇ ਝੰਡਾ ਬਣਾ ਕੇ ਪੇਸ਼ ਕੀਤਾ। ਉਹ ਪ੍ਰੈਸ ਕਾਨਫਰੰਸ 'ਚ ਚਾਹੇ ਪੁਲਿਸ ਅਧਿਕਾਰੀ ਨੇ ਬਾਅਦ ਚੋਂ ਮੰਨ ਲਈ ਕਿ ਹਾਂ ਇਹ ਕਿਤੇ ਗਲਤੀ ਹੋਈ ਹੈ, ਪਰ ਮੀਡੀਆ ਨੇ ਤਾਂ ਨਹੀਂ ਮੰਨੀ ਨਾ, ਉਹਨਾਂ ਅਦਾਰਿਆਂ ਨੇ ਤਾਂ ਚਲਾਇਆ, ਉਹ ਅੱਜ ਤੱਕ ਉਹਨੂੰ ਚਲਾਈ ਜਾਂਦੇ ਨੇ। ਇਹਨਾਂ ਨੂੰ ਤਾਂ ਨਿਸ਼ਾਨ ਸਾਹਿਬ ਚੋਂ ਖਾਲਸਤਾਨ ਦਾ ਝੰਡਾ ਦਿਖਣ ਲੱਗ ਜਾਂਦਾ। ਸੋ ਉਸ ਪਹਿਲੂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀਗਾ ਉਸ ਬੈਠਕ 'ਚ ਕਿ ਭਾਈ ਅਫਸਰਾਂ ਦੇ ਖਿਲਾਫ, ਸਰਕਾਰਾਂ ਦੇ ਖਿਲਾਫ, ਚੈਨਲਾਂ ਦੇ ਖਿਲਾਫ, ਮੀਡੀਆ ਦੇ ਖਿਲਾਫ, ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਉਹਨਾਂ ਦੇ ਖਿਲਾਫ ਐਕਸ਼ਨ ਤਾਂ ਲਓ ਕੋਈ। ਤੇ ਦੂਸਰਾ ਪੱਖ ਸੀਗਾ, ਮਤਲਬ ਕੱਲ ਸਿੱਧਾ ਅਕਾਲ ਤਖਤ ਦਾ ਸੁਨੇਹਾ ਸੀ ਕਿ ਪੀੜਤ ਧਿਰ ਨਾਲ ਅਸੀਂ ਖੜਾਂਗੇ ਤੇ ਸੱਤਾ ਨਾਲ ਜ਼ਬਰ ਕਰਨ ਵਾਲੀ ਧਿਰ ਨੂੰ ਅਸੀਂ ਚੁਣੌਤੀ ਬਣ ਕੇ ਟੱਕਰਾਂਗੇ। ਸੋ ਇਸ ਲਈ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕੱਲ ਤਾੜਨਾ ਕੀਤੀ ਕਿ ਇਹ ਉਮੀਦ ਨਹੀਂ ਸੀ ਤੁਹਾਤੋਂ, ਇਸ ਲਈ ਤੁਹਾਨੂੰ ਮੈਂ ਅੱਜ ਫੇਰ ਇਸ ਮੰਚ ਤੋਂ ਕਹਿਣਾ, ਦਮਦਮਾ ਸਾਹਿਬ ਦੇ ਇਸ ਤਖਤ ਦੇ ਉੱਤੇ ਅੱਜ ਇਸ 171 ਵਿੱਚੋਂ ਫੇਰ ਕਹਿਣਾ ਕਿ ਤੁਸੀਂ ਉਹਨਾਂ ਦੇ ਖਿਲਾਫ ਫੌਰੀ ਕਾਨੂੰਨੀ ਕਾਰਵਾਈ ਕਰੋ। ਸੋ ਇਸ ਲਈ ਇਹ ਦੋ ਤਿੰਨ ਪਹਿਲੂ ਸੀ। ਫਿਰ ਇਸ ਮਸਲੇ ਦੇ ਉੱਤੇ ਮਾਨਕ ਹੋਰਾਂ ਨੇ, ਸਤਨਾਮ ਸਿੰਘ ਮਾਨਕ ਜੀ ਹੋਰਾਂ ਨੇ, ਹਮੀਰ ਸਿੰਘ ਭਾਜੀ ਨੇ, ਜਸਪਾਲ ਸਿੰਘ ਹੋਰਾਂ ਨੇ, ਜਗਤਾਰ ਭੁੱਲਰ ਹੋਰਾਂ ਨੇ, ਜਾਂ ਆਪਣੀ ਸਮਝ ਅਨੁਸਾਰ ਆਪਾਂ ਜਿੰਨੀ ਸੀ ਅਸੀਂ ਗੱਲ ਰੱਖੀ ਸਾਰਿਆਂ ਨੇ। ਬਿਲਕੁਲ ਉਸ ਗੱਲ ਤੋਂ ਬਾਅਦ ਜਥੇਦਾਰ ਸਾਹਿਬ ਜਦੋਂ ਬੋਲੇ ਤਦ ਉਹਨਾਂ ਨੇ ਕਿਹਾ ਕਿ ਮੈਂ ਮਹਿਸੂਸ ਕਰ ਰਿਹਾ ਕਿ ਪੀੜ ਖਾਸੀ ਡੂੰਘੀ ਆ। ਜਿਵੇਂ ਮਨਦੀਪ ਪੁਨੀਆ ਹੋਰੀ ਵੀ ਬੋਲੇ, ਨੌਜਵਾਨ ਸਾਡੇ ਕੁਝ ਪੱਤਰਕਾਰ ਵੀ ਬੋਲੇ, ਜਿਨ੍ਹਾਂ ਜਿਹੜੇ ਪੀੜਤ ਸੀ ਕੁਝ ਉਹ ਵੀ ਬੋਲੇ, ਕਈ ਨਹੀਂ ਆਏ, ਸ਼ਾਇਦ ਅਜੇ ਵੀ ਕੋਈ ਖੌਫ ਸੀ। ਬੜੇ ਚਿਹਰੇ, ਛੋਟੇ ਚਿਹਰੇ, ਨਾਮੀ ਪੱਤਰਕਾਰ, ਨਾਮੀ ਅਦਾਰੇ ਮੰਨਫੀ ਰਹੇ। ਸੋ ਇਸ ਲਈ ਉਹ ਵੀ ਇੱਕ ਝਲਕ ਦਿਖ ਰਹੀ ਸੀ। ਸੋ ਉਹ ਸਾਰੇ ਦੇ ਵਿੱਚੋਂ ਜਥੇਦਾਰ ਸਾਹਿਬ ਕਹਿੰਦੇ, ਜਥੇਦਾਰ ਉਹਨਾਂ ਨੇ ਬਕਾਇਦਾ ਕਿਹਾ ਕਿ ਵਿਸਾਖੀ ਤੋਂ ਬਾਅਦ ਇੱਕ ਬੈਠਕ ਕਰਾਂਗੇ, ਬੈਠਕ ਕਰਕੇ ਪੱਤਰਕਾਰਤਾ ਨਾਲ ਸੰਬੰਧਿਤ, ਪੱਤਰਕਾਰੀ ਕਰਨ ਵਾਲਿਆਂ ਨਾਲ ਸੰਬੰਧਿਤ ਟੀਮ ਬਣਾ ਕੇ ਇੱਕ ਸਾਂਝੀ ਕਮੇਟੀ ਗਠਿਤ ਕਰਾਂਗੇ, ਜਿਹੜੀ ਅਜਿਹੀ ਧੱਕੇਸ਼ਾਹੀ ਦੇ ਮਸਲਿਆਂ ਦੇ ਉੱਤੇ, ਅਜਿਹੀ ਮਤਲਬ ਬਦਸਲੂਕੀ ਦੇ ਮਸਲਿਆਂ ਦੇ ਉੱਤੇ, ਹੈ ਨਾ, ਪੁਲਿਸ ਦੇ ਹਵਾਲੇ ਨਾਲ, ਸਰਕਾਰਾਂ ਦੇ ਹਵਾਲੇ ਨਾਲ, ਕਿਸੇ ਤਾਕਤ ਦੇ ਹਵਾਲੇ ਨਾਲ, ਡਰਾਉਣ ਧਮਕਾਉਣ ਦੇ, ਮੀਡੀਆ ਦੀ ਆਵਾਜ਼ ਬੰਦ ਕਰਨ ਦੇ ਲਈ ਜਿਹੜੇ ਐਕਸ਼ਨ ਹੁੰਦੇ ਨੇ, ਉਹਨਾਂ ਦੇ ਖਿਲਾਫ ਡਟਣ ਦੇ ਲਈ ਅਗਲੀ ਰੂਪਰੇਖਾ ਕਿਵੇਂ ਉਲੀਕਣੀ ਆ, ਅਗਲਾ ਏਜੰਡਾ ਕਿਵੇਂ ਲੈ ਕੇ ਜਾਣਾ ਹੈ, ਅਗਲੀ ਮਤਲਬ ਕੋਈ ਵੀ ਕਾਰਵਾਈ ਕਰਨੀ ਹੈ ਤਾਂ ਉਹ ਕਿਵੇਂ ਕਰਨੀ ਹੈ, ਉਹਦੇ ਲਈ ਇੱਕ ਕਮੇਟੀ ਦਾ ਗਠਨ। ਸੋ ਅਕਾਲ ਤਖਤ ਸਾਹਿਬ ਵੱਲੋਂ ਪੱਤਰਕਾਰਤਾ ਦੀ ਆਵਾਜ਼ ਨੂੰ ਬੁਲੰਦ ਰੱਖਣ ਦੇ ਲਈ ਜਿਹੜੀ ਇਹ ਨਿਵੇਕਲੀ ਪਹਿਲ ਕਦਮੀ ਹੈ, ਔਰ ਉਹਦੇ ਲਈ ਜਿਹੜੀ ਇਹ ਕਮੇਟੀ ਬਣਾਉਣ ਦੀ ਗਠਨ ਹੈ, ਉਹਦੀ ਜੇ ਇੱਕ ਰੂਪਰੇਖਾ ਅੱਗੇ ਵੱਧਦੀ ਹੈ ਔਰ ਉਹ ਨਿਸ਼ਕਾਮ ਤਰੀਕੇ ਨਾਲ ਹੁੰਦੀ ਹੈ, ਉਹਦੇ ਵਿੱਚ ਕਿਸੇ ਧਿਰ ਦੀ, ਕਿਸੇ ਪਾਰਟੀ ਦੀ ਸਿਫਾਰਿਸ਼ ਨਾਲ ਨਹੀਂ ਬੰਦੇ ਆਉਂਦੇ,
ਫਿਰ ਇਹ ਸਾਰਥਕ ਕਦਮ ਹੋਇਆ, ਕਿਉਂਕਿ ਅੱਜ ਜੇਕਰ ਉੱਥੇ ਇੱਕ ਚੈਨਲ ਉਹ ਵੀ ਬੈਠਾ ਸੀ ਜਿਹੜਾ ਕਹਿੰਦਾ ਕਿ ਹਾਂ ਜਿਹਦੇ ਪਰ ਮੋਹਰ ਲੱਗਦੀ ਹੈ ਅਕਾਲੀ ਦਲ ਦੀ, ਉਹ ਕਹਿੰਦਾ ਮੈਂ ਪੀੜਤ ਧਿਰ ਹਾਂ, ਤੇ ਪਰ ਕੈਪਟਨ ਦੀ ਸਰਕਾਰ ਦੇ ਸਮੇਂ ਹੈ ਨਾ ਆਪਣਾ ਚੈਨਲ ਕੈਪਟਨ ਉਹਨਾਂ ਵੱਲੋਂ ਚਲਾਇਆ ਗਿਆ ਜਾਂ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਚਲਾਇਆ ਗਿਆ, ਤੇ ਬਾਕੀ ਸਾਰੇ ਪੀੜਤ ਧਿਰ ਸੀ। ਅਕਾਲੀਆਂ ਬੀਜੇਪੀ ਦੀ ਸਰਕਾਰ ਸਮੇਂ ਹੈ ਨਾ ਕਮਰ ਸੰਧੂ ਹੋਰਾਂ ਨਾਲ ਸੰਬੰਧਿਤ ਇੱਕ ਚੈਨਲ ਜਿਹੜਾ ਵੱਡਾ ਨਾਮ ਨਾਲ ਖੱਟ ਰਿਹਾ ਸੀ, ਉਹ ਪੀੜਤ ਧਿਰ ਸੀ। ਤੇ ਅੱਜ ਵਾਲੀ ਸਰਕਾਰ ਦੇ ਸਮੇਂ BBC ਵੀ ਪੀੜਤ ਧਿਰ ਹੈ ਤੇ ਛੋਟੇ ਚੈਨਲ ਵੀ ਪੀੜਤ ਧਿਰ ਨੇ। ਸੋ ਇਸ ਲਈ ਇਹਦਾ ਮਤਲਬ ਕਦੋਂ ਕਿਹੜੀ ਧਿਰ ਪੀੜਤ ਹੋ ਜਾਵੇ ਤੇ ਕਿਹੜੀ ਧਿਰ ਮੁਨਾਫੇ ਕਮਾਉਣ ਵਾਲੀ ਹੋ ਜਾਵੇ, ਇਹ ਸੱਤਾ ਬਦਲਣ ਨਾਲ ਵੀ ਪਤਾ ਲੱਗਦਾ। ਸੋ ਇਸ ਲਈ ਇਹ ਕਮੇਟੀ ਦੇ ਗਠਨ ਕਰਨ ਲੱਗਿਆਂ ਇਹ ਵੀ ਧਿਆਨ ਰੱਖਣ ਦੀ ਲੋੜ ਹੋਏਗੀ ਕਿ ਨੁਮਾਇੰਦਗੀ ਪੰਜਾਬ ਦੇ ਪੱਤਰਕਾਰਾਂ ਦੀ ਹੋਵੇ, ਸਹੀ ਗੱਲ, ਨਾ ਕਿ ਕਿਸੇ ਪਾਰਟੀ ਦੇ। ਸੋ ਇਸ ਲਈ ਉਹਨਾਂ ਲਈ ਚੁਣੌਤੀ ਹੈ, ਪਰ ਜਥੇਦਾਰ ਹੋਰਾਂ ਦਾ ਕਦਮ ਪਹਿਲ ਕਦਮੀ ਸ਼ਲਾਘਾਯੋਗ ਹੈ। ਆਉਣ ਵਾਲੇ ਸਮੇਂ 'ਚ ਕਿਹੜਾ ਰੂਪ ਰੰਗ ਲੈਂਦਾ ਉਹ ਦੇਖਣ ਵਾਲੀ ਗੱਲ ਹੋਈ। ਬਿਲਕੁਲ ਬਿਲਕੁਲ ਦੀਪਕ ਸ਼ਰਮਾ ਜੀ, ਬਿਲਕੁਲ ਇਹ ਆਈ ਥਿੰਕ ਜ਼ਰੂਰ ਅਹਿਮ ਹੋਊਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਜਾਂ ਇੱਕ ਖਾਸ ਧਿਰ ਸਿੱਖਾਂ ਨੂੰ ਨੈਸ਼ਨਲ ਮੀਡੀਆ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪ੍ਰੋਪੇਗੰਡੇ ਦਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਮਾੜੇ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਉਸ ਚੀਜ਼ ਦੇ ਪ੍ਰਤੀ ਉਹਨੂੰ ਐਨਕਾਊਂਟਰ ਕਰਨ ਦੇ ਲਈ, ਉਹਦਾ ਮੋੜਵਾਂ ਜਵਾਬ ਦੇਣ ਦੇ ਲਈ ਅਜਿਹੀ ਇੱਕ ਚੀਜ਼ ਦਾ ਹੋਣਾ ਬਣਨਾ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ ਆ। ਸੋ ਤੇ ਤੁਹਾਡੇ ਬੋਲ ਵੀ ਬਹੁਤ ਵਧੀਆ ਸੀਗੇ, ਤੇ ਮੌਕਾ ਲੱਗਾ ਤਾਂ ਅਸੀਂ ਜਿਹੜੇ ਆਪਣੇ ਸਰੋਤੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਉਹ ਦਿਖਾਵਾਂਗੇ। ਵਧੀਆ ਤੁਸੀਂ ਇਸ ਦੇ ਵਿੱਚ ਗੱਲਾਂ ਕੀਤੀਆਂ। ਤੁਸੀਂ ਇਹ ਵੀ ਜਿਹੜੀ ਗੱਲ ਕੀਤੀ ਨਾ ਵੀ ਜਿਹੜੇ ਪੰਜਾਬ ਦੇ ਵਿੱਚ ਸੋਚਦੇ ਆ ਵੀ ਅਸੀਂ ਵੀ ਜਿਸ ਤਰੀਕੇ ਦੇ ਨਾਲ ਅਸੀਂ ਦੱਬਣ ਵਾਲੇ ਨਹੀਂ ਆ, ਜਥੇਦਾਰ ਸਾਹਿਬ ਨੇ ਵੀ ਇੱਕ ਵਾਰੀ ਪਹਿਲੋਂ ਇਹ ਜਿਹੜਾ ਕਿਹਾ ਸੀਗਾ ਵੀ ਅਸੀਂ ਵੀ ਜਿਹੜਾ ਫਿਰ ਜੱਟ ਉਹ ਵਾਲਾ ਸ਼ਬਦ ਤੁਸੀਂ ਵਰਤਿਆ ਵੀ ਅਸੀਂ ਵੀ ਜੱਟ ਹਿੰਦੂ ਵਾਲਾ ਕੰਮ ਆ ਵੀ ਵਾਹੀ ਕਰਨ ਵਾਲੇ ਆ, ਵੀ ਉਸ ਹਿਸਾਬ ਦੇ ਨਾਲ ਦੱਬਦੇ ਨਹੀਂ। ਜੱਟ ਕੋਈ ਕਾਸਟਿਜ਼ਮ ਨਹੀਂ ਹੈ। ਨਹੀਂ ਮੈਂ ਸਮਝ ਗਿਆ, ਵਾਹੀ ਵਾਲੇ ਸਿੰਬਲ ਹੈ ਕਿ ਮਤਲਬ ਕਿ ਸੱਪ ਦੀਆਂ ਸਿਰੀਆਂ ਤੋਂ ਵੀ ਨਹੀਂ ਡਰਦੇ ਅਸੀਂ, ਤੇ ਵਰਦੇ ਮੀਂਹ ਦੇ ਵਿੱਚ ਵੀ ਆਪਣਾ ਕਾਰਜ ਬਰਕਰਾਰ ਰੱਖਦੇ ਹਾਂ, ਇਸ ਲਈ ਉਹ ਇੱਕ ਸਿੰਬਲ ਹੈ। ਸੋ ਇਹ ਸਿੰਬਲ ਇਹ ਪੰਜਾਬ ਦੀ ਮਿੱਟੀ 'ਚ ਹੈ, ਇਹ ਪੰਜਾਬ ਦੇ ਹਰ ਜੀਵਨ ਵਾਲੇ ਦੇ ਵਿੱਚ ਹੈ ਕਿ ਉਹਦੇ ਅੰਦਰ ਇਹ ਕਣ ਹੈਗਾ। ਸੋ ਇਸ ਲਈ ਉਸ ਹਵਾਲੇ ਨਾਲ ਮੈਂ ਕੱਲ ਗੱਲ ਕਰ ਰਿਹਾ ਸੀ ਕਿ ਕੋਈ ਗੱਲ ਨਹੀਂ, ਸਰਕਾਰ ਸਾਡਾ ਪੇਜ ਬੰਦ ਕਰ ਸਕਦੀ ਹੈ, ਸਰਕਾਰ ਸਾਡੇ ਚੈਨਲ ਬੰਦ ਕਰ ਸਕਦੀ ਹੈ, ਸਰਕਾਰ ਸਾਡੇ ਮੈਕ ਬੰਦ ਕਰ ਸਕਦੀ ਹੈ, ਪਰ ਮੇਰੇ ਮੂੰਹ 'ਚ ਅਜੇ ਜੀਭ ਤਾਂ ਹੈ ਨਾ, ਤੇ ਜੇ ਜੀਭ ਹੈ ਮੈਂ ਭੌਂਪੂ ਲੈ ਕੇ ਮੈਂ ਚੌਂਕ 'ਚ ਖੜ ਕੇ ਬੋਲੂੰਗਾ, ਮੇਰੇ ਤੋਂ ਭੌਂਪੂ ਖੋਲਿਓ, ਮੇਰੀ ਜੀਭ ਵੱਢ ਦਿਓ, ਜਦੋਂ ਤੱਕ ਮੈਂ ਫਿਰ ਖਾਲੀ ਚੀਕ ਮਾਰੂੰਗਾ ਤੇ ਮੇਰੀ ਆਵਾਜ਼ ਤਾਂ ਹੀ ਚੁੱਪ ਹੋਏਗੀ, ਮੇਰਾ ਗਲਾ ਵੱਢਣਾ ਪਊਗਾ। ਬਿਲਕੁਲ। ਸੋ ਇਸ ਲਈ ਇਹ ਮੀਡੀਆ ਦੀ ਆਵਾਜ਼ ਬੰਦ ਕਰਨ ਦੇ ਹਵਾਲੇ ਨਾਲ ਇਹ ਗੱਲ ਸੀਗੀ ਕਿ ਜੇਕਰ ਤੁਸੀਂ ਸਾਡੇ ਆਵਾਜ਼ਾਂ ਬੰਦ ਕਰੋਗੇ ਅਸੀਂ ਤਾਂ ਵੀ ਚੌਂਕ 'ਚ ਆ ਕੇ ਵੀ ਬੋਲਾਂਗੇ, ਤੁਸੀਂ ਮੀਡੀਆ ਦੀ ਆਵਾਜ਼ ਦਬਾ ਨਹੀਂ ਸਕਦੇ, ਕਿਉਂਕਿ ਮੀਡੀਆ ਦੀ ਆਵਾਜ਼ ਲੋਕਾਂ ਦੀ ਆਵਾਜ਼ ਹੁੰਦੀ ਹੈ, ਸਮਾਜ ਦੀ ਆਵਾਜ਼ ਹੁੰਦੀ ਹੈ, ਦੇਸ਼ ਦੀ ਆਵਾਜ਼ ਹੁੰਦੀ ਹੈ। ਇਸ ਲਈ ਸੁਪਰੀਮ ਕੋਰਟ ਨੇ ਕਿਹਾ ਬਿਲਕੁਲ ਕਿ ਤੁਸੀਂ ਕੌਮੀ ਸੁਰੱਖਿਆ ਦੇ ਹਵਾਲੇ ਨਾਲ ਤੁਸੀਂ ਮੀਡੀਆ ਦੀ ਆਵਾਜ਼ ਥੋੜਾ ਬੰਦ ਕਰ ਦੋਗੇ। ਸੋ ਇਸ ਲਈ ਤਾਂ ਅਦਾਲਤਾਂ ਦੀ ਨਹੀਂ ਜੇ ਸੁਣਦੇ ਤਾਂ ਲੋਕਾਂ ਦੀ ਕਿੱਥੋਂ ਸੁਣਨਗੇ। ਇਸ ਲਈ ਇਹ ਚੁਣੌਤੀ ਸੀ, ਇਸੇ ਚੁਣੌਤੀ ਦਾ ਜਵਾਬ ਦੇਣ ਦੇ ਲਈ ਕੱਲ ਇਕੱਠ ਸੀ, ਜਿਹਦੇ ਵਿੱਚ ਆਪਣੀ ਸਮਝ ਅਨੁਸਾਰ ਆਪਾਂ ਵੀ ਗੱਲ ਰੱਖੀ ਜੀ ਭਾਜੀ। ਜੀ ਬਿਲਕੁਲ, ਬਹੁਤ ਵਧੀਆ ਤੇ ਬੜੇ ਸ਼ਲਾਘਾਯੋਗ ਤੇ ਬੜੇ ਖੜਕਵੀਂ ਆਵਾਜ਼ ਦੇ ਵਿੱਚ ਤੁਸੀਂ ਸੋਹਣੇ ਸ਼ਬਦਾਂ ਦੇ ਨਾਲ ਉੱਥੇ ਜਿਹੜੀ ਉਹ ਗੱਲਬਾਤ ਕੀਤੀ ਆ। ਇਸ ਤੋਂ ਅੱਗੇ ਵੱਧਦੇ ਆ ਦੀਪਕ ਜੀ, ਅਗਲੀ ਜਿਹੜੀ ਗੱਲ ਕਰੀਏ, ਜਿਹੜੀ ਸੱਤਾਧਾਰੀ ਹੈ, ਜਿੱਦਾਂ ਹੁਣ ਆਪਾਂ ਗੱਲ ਸਰਕਾਰਾਂ ਦੀ ਜਿਹੜੀ ਉਹ ਕਰਦੇ ਆ, ਜਦੋਂ ਮਨ ਆਈਆਂ ਤੇ ਕਰਦੀ ਆ ਤੇ ਉਹ ਵਹਿੰਦੀ ਨਹੀਂ ਆ ਵੀ ਕਿੱਦਾਂ ਆ। ਇਤਿਹਾਸ ਦੇ ਨਾਲ ਛੇੜਛਾੜ ਇਸ ਟਾਈਮ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਚਿਰ ਤੋਂ ਕਰਦੀ ਆ ਰਹੀ ਹੈ, ਨਾ ਬਦਲਣੇ, ਇਤਿਹਾਸ ਚੋਂ ਕਿਸੇ ਨੂੰ ਕੱਢਣਾ ਜਾਂ ਕੁਛ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਪੇਸ਼ ਕਰਨੀਆਂ। ਹੁਣ ਕਹਿੰਦੇ ਵੀ 12ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਸਿੱਖ ਬਣ ਗਏ ਨੇ ਵੱਖਵਾਦੀ। ਇਹ ਹੈਰਾਨੀ ਦੀ ਗੱਲ ਹੈ ਕਿ ਕੀ ਕੋਈ ਸਮੀਖਿਆ ਕਮੇਟੀ ਨਹੀਂ ਬੈਠਦੀ ਜਾਂ ਸਮੀਖਿਆ ਕਮੇਟੀ ਸੁਣੀ ਨਹੀਂ ਜਾਂਦੀ। ਫਿਰ ਮੇਰੇ ਧਿਆਨ 'ਚ ਜਦੋਂ ਆਉਂਦਾ ਕਿ ਇੱਥੇ ਤਾਂ ਸੰਸਦ ਮੈਂਬਰਾਂ ਨੂੰ ਨਹੀਂ ਪਤਾ ਹੁੰਦਾ ਕਿ ਸੰਸਦ 'ਚ ਅੱਜ ਕਿਹੜਾ ਬਿੱਲ ਲਿਆਉਣਾ, ਕੈਬਨਿਟ ਨੂੰ ਨਹੀਂ ਪਤਾ ਹੁੰਦਾ ਕਿ ਸਾਤੋਂ ਕਿੱਥੇ। ਉਹ ਨਾ ਕਈ ਵਾਰ ਮਤਲਬ ਕਿ ਤੁਸੀਂ ਬੈਂਕ 'ਚ ਚੱਲ ਜਾਓ ਤਾਂ ਉਹ 25-30 ਪੇਜਾਂ ਦਾ ਨਾ ਥੱਬਾ ਤੁਹਾਡੇ ਮੂਹਰੇ ਰੱਖ ਦੇਣਗੇ। ਤੁਸੀਂ ਕੁਛ ਵੀ ਕਰਾਉਣਾ, ਕੋਈ ਖਾਤਾ ਖੁਲਾਉਣਾ ਹੈ, ਕੋਈ ਹੈ ਨਾ ਕੋਈ ਮਤਲਬ ਕੋਈ ਇਨਵੈਸਟਮੈਂਟ ਕਰਨੀ ਹੈ, ਤਾਂ ਉਹ ਫਿਰ ਖੁੰਝੇ ਦੇ ਉੱਤੇ ਨਾ ਅੰਗੂਠਾ ਲਾ ਕੇ ਪੇਜ ਪਲਟੀ ਜਾਣਗੇ, ਇੱਥੇ ਸਾਈਨ ਕਰ ਦਿਓ ਜੀ, ਪੇਜ ਪਲਟੀ ਜਾਣਗੇ, ਇੱਥੇ ਪੜ੍ਹਨ ਦਾ ਵੀ ਮੌਕਾ ਨਹੀਂ ਦਿੰਦੇ ਤੁਹਾਨੂੰ। ਸੋ ਇਹ ਉਹੇ ਜਿਹਾ ਹਾਲ ਹੈ ਕਿ ਸਰਕਾਰੀ ਨੁਮਾਇੰਦੇ ਜਿਹੜੇ ਵੀ ਕਿਸੇ ਵਿਭਾਗ ਦੇ ਹੁੰਦੇ ਨੇ ਉਹਨਾਂ ਤੋਂ ਪਾਸ ਕਰਾ ਲਿਆ ਜਾਂਦਾ, ਪਰ ਉਹਨਾਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ। ਤਾਂ ਹੀ ਸਿਲੇਬਸ ਦੇ ਵਿੱਚ ਅਜਿਹੀਆਂ ਖਾਮੀਆਂ ਆ ਰਹੀਆਂ, ਤੇ ਜਾਂ ਇਹ ਮਨਸ਼ਾ ਹੋਰ ਹੈ, ਇਹਦੇ ਪਿੱਛੇ ਏਜੰਡਾ ਹੋਰ ਹੈ। ਪਿਛਲੇ ਦਿਨੀ
ਕੇਂਦਰ ਸਰਕਾਰ ਨੇ ਕਿੰਨੇ ਹੀ ਨਾਮੀ ਕ੍ਰਾਂਤੀਕਾਰੀਆਂ ਦੀਆਂ ਲਿਖਤਾਂ, ਕਵਿਤਾਵਾਂ, ਪੰਨੇ, ਚੈਪਟਰ, ਤੁਸੀਂ ਜਿਵੇਂ ਨਾ ਕਿ ਸ਼ਹਿਰਾਂ ਦੇ ਨਾਮ ਹਟਾਏ। ਹੁਣ ਕਹਿੰਦੇ ਜੀ ਅਸੀਂ ਮੁਗਲ ਰਾਜ ਦੇ ਪੰਨੇ ਹਟਾਤੇ। ਮਤਲਬ ਇਤਿਹਾਸ ਥੋੜਾ ਮਿਟ ਜੂਗਾ ਇਹਦੇ ਨਾਲ। ਜੇ ਮੁਗਲਾਂ ਚੋਂ ਕੁਝ ਰਾਜੇ ਚੰਗੇ ਹੋਏ ਤਾਂ ਉਹ ਚੰਗੇ ਹੀ ਰਹਿਣਗੇ, ਜੇ ਜਿਨ੍ਹਾਂ ਨੇ ਜ਼ੁਲਮ ਹਟਾਏ ਉਹ ਜ਼ਾਲਮੇ ਰਹਿਣਗੇ। ਤੇ ਮੁਗਲ ਰਾਜ ਦੇ ਚੈਪਟਰ ਨੂੰ ਤੁਸੀਂ ਕਿਤਾਬਾਂ ਚੋਂ ਕੱਢ ਕੇ, ਇਤਿਹਾਸ ਦੇ ਪੰਨਿਆਂ ਚੋਂ ਹਟਾ ਕੇ ਤੁਸੀਂ ਇਹ ਥੋੜਾ ਸਮਝੋ ਕਿ ਇਤਿਹਾਸ ਚੋਂ ਹੀ ਮਿਟਾ ਦੋਗੇ ਉਹਨਾਂ ਨੂੰ। ਕੱਲ ਨੂੰ ਰੇਤ ਦੇ ਉੱਤੇ ਕਿਸੇ ਨੇ ਭਗਤ ਸਿੰਘ ਦਾ ਨਾਂ ਲਿਖਿਆ ਤੇ ਉਹ ਰੇਤ ਤੇ ਆ ਕੇ ਦਰਿਆ ਦਾ ਪਾਣੀ ਲੰਘ ਗਿਆ ਤੇ ਉਹ ਫਿਰ ਰੇਤ ਬਣ ਗਿਆ, ਅੰਦਰ ਭਗਤ ਸਿੰਘ ਦਾ ਨਾਂ ਥੋੜਾ ਮਿਟ ਗਿਆ। ਤੇ ਇਹ ਉਹ ਹਾਲ ਕਰਦੀਆਂ ਨੇ ਸਰਕਾਰਾਂ। ਹੁਣ ਇਸ ਮੌਕੇ ਇੱਕ ਦੌਰ ਚੱਲ ਰਿਹਾ, ਤੁਸੀਂ ਖਬਰ ਨੋਟ ਕਰਿਓ ਕਦੇ ਜੀ। ਇਹ ਮਾਨਸਿਕਤਾ ਸਾਡੇ ਸਾਰਿਆਂ ਦੀ ਬਣ ਗਈ ਹੈ। ਕੋਈ ਐਕਸੀਡੈਂਟ ਹੁੰਦਾ, ਐਕਸੀਡੈਂਟ ਤੋਂ ਬਾਅਦ ਲੜਾਈ ਹੋ ਗਈ ਦੋ ਧਿਰਾਂ 'ਚ। ਜੇਕਰ ਤਾਂ ਆਮ ਇੱਕੋ ਫਿਰਕੇ ਦੇ ਲੋਕ ਨੇ, ਇੱਕੋ ਇਲਾਕੇ ਦੇ ਲੋਕ ਨੇ, ਫਿਰ ਤਾਂ ਖਬਰ ਆਊਗੀ ਜੀ ਐਕਸੀਡੈਂਟ ਹੋਇਆ, ਦੋ ਪਰਿਵਾਰਾਂ ਦੀ ਲੜਾਈ ਹੋਈ, ਪੁਲਿਸ ਨੇ ਸਮਝੌਤਾ ਕਰਾਇਆ। ਨਹੀਂ ਕੀ ਆਊਗਾ, ਐਕਸੀਡੈਂਟ ਤੋਂ ਬਾਅਦ ਸਿੱਖ ਨੌਜਵਾਨ ਨੇ ਬੰਦੇ ਕੁੱਟੇ, ਹੈ ਨਾ। ਐਕਸੀਡੈਂਟ ਤੋਂ ਬਾਅਦ ਭੜਕੇ ਮੁਸਲਮਾਨ ਨੌਜਵਾਨ ਮੁੰਡੇ ਨੂੰ ਅੰਦਰ ਕੀਤਾ। ਮਤਲਬ ਐਕਸੀਡੈਂਟ ਦੇ ਨਾਲ ਧਰਮ ਕਿੱਥੋਂ ਆ ਜਾਂਦਾ ਫਿਰ? ਤੇ ਉਸ ਲੜਾਈ ਦੇ ਪਿੱਛੇ ਧਰਮ ਦਾ ਕੀ, ਜਾਤ ਦਾ ਕੀ, ਫਿਰਕੇ ਦਾ ਕੀ, ਸੂਬੇ ਦਾ ਕੀ, ਭਾਸ਼ਾ ਦਾ ਕੀ ਮਸਲਾ? ਇਹ ਕਿਉਂ ਲਿਖਿਆ ਜਾਂਦਾ? ਅੱਤਵਾਦੀ ਫੜਿਆ ਗਿਆ, ਮੁਸਲਿਮ ਅੱਤਵਾਦੀ ਫੜਿਆ ਗਿਆ, ਸਿੱਖ ਖੜਕੂ ਫੜਿਆ ਗਿਆ, ਤੇ ਇਹ ਸ਼ਬਦ ਮੂਹਰੇ ਕਿਉਂ ਲਾਏ ਜਾਂਦੇ ਨੇ ਫਿਰ? ਉਸੇ ਤਰ੍ਹਾਂ ਇਹਨਾਂ ਨੇ, ਜੇਕਰ ਇਹ ਮਨਜ਼ੂਰ ਹੈ ਸਰਕਾਰਾਂ ਨੂੰ ਕਿ ਛਪ ਰਿਹਾ, ਏਦਾਂ ਹੀ ਛਪਣਾ ਚਾਹੀਦਾ ਹੈ, ਫਿਰ ਜੇ ਇਹ ਲਿਖਿਆ ਵਾ ਸੀ ਇਤਿਹਾਸ ਦੇ ਵਿੱਚ, ਕਿਤਾਬਾਂ ਦੇ ਵਿੱਚ, ਕਿ ਹਿੰਦੂ ਧਰਮ ਤੋਂ ਆਉਂਦੇ ਗੋਡਸੇ ਨੇ ਮਾਰਿਆ ਮਹਾਤਮਾ ਗਾਂਧੀ ਨੂੰ, ਫਿਰ ਉਹਦੇ ਮੂਹਰੇ, ਗੋਡਸੇ ਦੇ ਮੂਹਰੇ ਉਹ ਹਟਾਉਣ ਦੀ ਕੀ ਲੋੜ ਸੀ? ਫਿਰ ਲਿਖਿਆ ਰੱਖੋ। ਸੋ ਉਹ ਹਟਾ ਦੋ। ਗਾਂਧੀ ਵਾਲਾ ਕਿੰਨਾ ਪੱਖ ਦੇਣਾ ਹੈ, ਕਿੰਨਾ ਵੇਚਣਾ, ਗਾਂਧੀ ਕਿੰਨਾ ਸਾਨੂੰ ਫਿੱਟ ਬੈਠਦਾ, ਕਿੰਨਾ ਨਹੀਂ ਬੈਠਦਾ, ਉਹਨਾਂ ਕੁਝ ਰੱਖ ਲਓ, ਬਦਲਿਆ। ਤੇ ਹੁਣ ਉਹ ਤੋਂ ਵੀ ਸਿਰੇ ਦੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਮਤੇ ਦੇ ਹਵਾਲੇ ਨਾਲ ਸਿੱਖਾਂ ਨੂੰ ਵੱਖਵਾਦੀ ਲਿਖਤਾ 12ਵੀਂ ਦੀ ਸਿਲੇਬਸ ਦੇ ਵਿੱਚ। ਅਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਦੇ ਵੱਧ ਅਧਿਕਾਰ ਦੀ ਗੱਲ ਕਰਦਾ, ਤੇ ਸੂਬਿਆਂ ਦੇ ਵੱਧ ਅਧਿਕਾਰ ਮਿਲਣਾ ਕਿਹੜਾ ਦੇਸ਼ ਧਰੋਹ ਹੈ ਜੀ, ਮੈਨੂੰ ਦੱਸ ਦਿਓ। ਤੇ ਜੇਕਰ ਸੂਬਿਆਂ ਦੇ ਅਧਿਕਾਰ ਮੰਗਣੇ ਦੇਸ਼ ਧਰੋਹੀ ਹੈ, ਫਿਰ ਠੀਕ ਆ ਭਾਈ, ਸਾਰਾ ਪੰਜਾਬ ਹੀ ਦੇਸ਼ ਧਰੋਹੀ ਹੈ ਫਿਰ ਤਾਂ। ਤੇ ਅਸੀਂ ਆਪਣੇ ਪਾਣੀ ਵੀ ਮੰਗਦੇ ਹਾਂ, ਅਸੀਂ ਆਪਣੀ ਰਾਜਧਾਨੀ ਵੀ ਮੰਗਦੇ ਹਾਂ, ਅਸੀਂ ਆਪਣੇ ਲਈ MSP ਵੀ ਮੰਗਦੇ ਹਾਂ, ਅਸੀਂ ਮਜ਼ਦੂਰਾਂ ਲਈ ਪੂਰੀ ਦਿਹਾੜੀ ਵੀ ਮੰਗਦੇ ਹਾਂ, ਅਸੀਂ ਪੰਜਾਬੀ ਬੋਲਦੇ ਖਿੱਤੇ ਵੀ ਮੰਗਦੇ ਹਾਂ, ਅਸੀਂ ਬਾਰਡਰਾਂ ਦੇ ਉੱਤੇ ਵੀ ਮਾਹੌਲ ਸੁਖਾਵਾਂ ਚਾਹੁੰਦੇ ਹਾਂ। ਤੇ ਜੇ ਇਹ ਸਾਰਾ ਕੁਝ ਕਰਨਾ ਵੱਖਵਾਦੀ ਹੈ, ਫਿਰ ਲਿਖੀ ਰੱਖੋ। ਸੋ 12ਵੀਂ ਜਮਾਤ ਦੇ ਸਿਲੇਬਸ ਦੀ ਕਿਤਾਬ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੇ ਹਵਾਲੇ ਨਾਲ ਸਿੱਖਾਂ ਨੂੰ ਵੱਖਵਾਦੀ ਲਿਖ ਕੇ ਤੁਸੀਂ ਜਵਾਕਾਂ ਨੂੰ ਕੀ ਪੜਾਉਣਾ ਚਾਹੁੰਦੇ ਹੋ, ਕੀ ਦਿਖਾਉਣਾ ਚਾਹੁੰਦੇ ਹੋ? ਕੁਰਬਾਨੀਆਂ ਦੇ ਇਤਿਹਾਸ 'ਚ ਤੁਸੀਂ ਪਾਣੀ ਨਹੀਂ ਫੇਰ ਸਕਦੇ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਯੋਗਦਾਨ ਪੰਜਾਬੀਆਂ ਦਾ ਸੀ, ਜਿਹਦੇ ਵਿੱਚੋਂ 95% ਸਿੱਖ ਭਾਈਚਾਰਾ ਸੀ। ਤੇ ਤੁਸੀਂ ਉਸ ਨੂੰ ਇਸ ਤਰ੍ਹਾਂ, ਸੋ ਇਸ ਲਈ ਕੱਲ ਸ਼੍ਰੋਮਣੀ ਕਮੇਟੀ ਨੇ ਇਹਦਾ ਵਿਰੋਧ ਕੀਤਾ, ਲਿਖਤੀ ਰੂਪ ਦੇ ਵਿੱਚ ਪਹੁੰਚ ਕੀਤੀ ਹੈ। ਪੰਜਾਬ ਸਰਕਾਰ ਨੂੰ ਵੀ ਸੁਨੇਹਾ ਲਾਇਆ ਕਿ ਤੁਸੀਂ ਵੀ ਕੇਂਦਰ ਨਾਲ ਰਾਬਤਾ ਕਰੋ ਕਿ ਇਹ ਹਟਾਉਣ। ਜਦੋਂ ਆਪਣੇ ਮਾਲ ਕਿਹੜਾ ਵੇਚਣਾ ਉਹ ਤੁਸੀਂ ਬਦਲਣਾ ਆਉਂਦੀਆਂ ਤੁਹਾਨੂੰ, ਹੈ ਨਾ, ਚੀਜ਼ਾਂ ਦੇ ਨਾਂ, ਸ਼ਹਿਰਾਂ ਦੇ ਨਾਂ, ਕਿਤਾਬਾਂ ਦੇ ਨਾਂ, ਇਤਿਹਾਸ ਦੇ ਪੰਨਿਆਂ ਚੋਂ ਕੀ ਹਟਾਉਣਾ, ਕੀ ਰੱਖਣਾ, ਤਾਂ ਫਿਰ ਇਹ ਦੇਖਣ ਲੱਗੇ ਕਿ ਦੂਸਰੇ ਧਰਮ ਫਿਰਕੇ ਦੀ, ਕਿਸੇ ਸੂਬੇ ਦੀ, ਉਹਨਾਂ ਦਾ ਤਾਣ ਮਾਣ ਕਿਹਨੇ ਰੱਖਣਾ। ਸੋ ਇਸ ਲਈ ਇਸ ਹਵਾਲੇ ਨਾਲ ਇਹ ਇੱਕ ਨਵਾਂ ਨਜ਼ਰੀਆ ਸਮਝ ਆਉਂਦਾ। ਇੱਕ ਪਾਸੇ ਕਹਿੰਦੇ ਹਮ ਹਿਤੈਸ਼ੀ ਹੈ ਜੀ ਪੰਜਾਬ ਕੇ, ਮੋਦੀ ਜੀ ਜਿੰਨਾ ਤਾਂ ਕੋਈ ਦੇਣਦਾਰ ਹੀ ਨਹੀਂ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ, ਕਿਤਾਬ 'ਚ ਛਾਪੇ ਨੇ 500 ਕਿ ਸਿੱਖਾਂ ਲਈ ਕੀ ਕੀਤਾ। ਸਿੱਖਾਂ ਲਈ ਤੁਸੀਂ ਕੀ ਕਰੋਗੇ? ਕਿਸੇ ਕੌਮ ਧਰਮ ਲਈ ਤੁਸੀਂ ਕੀ ਕਰੋਗੇ? ਤੁਸੀਂ ਆਉਨੇ ਹੋ ਸਾਲਾਂ ਬੱਧੀ ਯੋਜਨਾਵਾਂ ਲਈ, ਤੇ ਕੌਮ ਤੇ ਧਰਮ। ਹੁਣ ਮਤਲਬ ਕਿ ਜੇ ਤੁਸੀਂ ਰਾਮ ਜੀ ਦਾ ਨਾਂ ਨਹੀਂ ਲੈਂਦੇ ਤੇ ਤੁਸੀਂ ਦੇਸ਼ ਧਰੋਹ। ਰਾਮ ਜੀ ਦਾ ਨਾਂ ਲੈਣਾ ਕੋਈ ਬੀਜੇਪੀ ਨਾਲ ਥੋੜਾ ਟੈਗ ਮਾਰਕ ਹੋ ਗਿਆ? ਰਾਮ ਜੀ ਨੇ ਕੋਈ ਪਰਚੀ ਨਹੀਂ ਕਟਾਈ ਹੋਈ ਬੀਜੇਪੀ ਦੀ। ਸੋ ਇਸ ਲਈ ਇਸ ਤਰ੍ਹਾਂ ਦਾ, ਅੱਛਾ, ਹਿੰਦੂ ਧਰਮ ਦਾ ਹੋਣਾ ਮਤਲਬ ਬੀਜੇਪੀ ਨਹੀਂ ਹੈ। ਬੀਜੇਪੀ ਜਦ ਜੰਮੀ ਵੀ ਨਹੀਂ ਸੀ, ਹਿੰਦੂ ਧਰਮ ਤਾਂ ਵੀ ਸੀ, ਬੀਜੇਪੀ ਨੇ ਮੁੱਖ ਖੱਪ ਜਾਣਾ, ਹਿੰਦੂ ਧਰਮ ਤਾਂ ਵੀ ਰਹਿਣਾ। ਸੋ ਇਸ ਲਈ ਧਰਮ ਆਪਣੇ ਆਪ 'ਚ ਮਹਾਨ ਹੁੰਦੇ ਨੇ, ਕਿਸੇ ਪਾਰਟੀ ਦੇ, ਕਿਸੇ ਵਿਅਕਤੀ ਦੇ ਬੰਨੇ ਹੋਏ ਨਹੀਂ ਹੁੰਦੇ। ਤੇ ਇਸ ਹਵਾਲੇ ਨਾਲ ਮਤਲਬ ਕਿ ਸਰਕਾਰ ਨੂੰ ਸਮਝਣਾ ਚਾਹੀਦਾ, ਜੇਕਰ ਤੁਸੀਂ ਇਤਿਹਾਸ ਨਾਲ ਛੇੜਖਾਨੀ ਕਰੋਗੇ ਤਾਂ ਇਤਿਹਾਸ ਤੁਹਾਨੂੰ ਵੀ ਮਾਫ ਨਹੀਂ ਕਰੂਗਾ। ਅੱਜ ਤੁਸੀਂ ਦੂਜਿਆਂ ਦੇ ਪੰਨੇ ਬਦਲ ਰਹੇ ਹੋ, ਰੰਗ ਬਦਲ ਰਹੇ ਹੋ, ਸਿਆਹੀ ਦੇ ਰੰਗ ਬਦਲ ਰਹੇ ਹੋ, ਅੱਖਰ ਬਦਲ ਰਹੇ ਹੋ,
ਤਾਂ ਕੱਲ ਨੂੰ ਤੁਹਾਡਾ ਵੀ ਮਿਟਣ ਲੱਗੇ ਦੇਰ ਨਹੀਂ ਲੱਗਣਾ, ਤੇ ਤੁਹਾਨੂੰ ਤਾਂ ਚੇਤੇ ਵੀ ਨਹੀਂ ਰੱਖਣਾ ਕਿਸੇ ਨੇ। ਬਿਲਕੁਲ ਬਿਲकुल ਜੀ। ਅਗਲੀ ਗੱਲ ਕਰੀਏ ਦੀਪਕ ਸ਼ਰਮਾ ਜੀ, 26 ਸਾਲਾਂ ਦੇ ਵਿੱਚ ਪੰਜਾਬ ਸਿਰ ਪਈ 1.25 ਕਰੋੜ ਦੀ ਬਿਜਲੀ ਸਬਸਿਡੀ। ਬਿਲਕੁਲ ਜੀ, ਇਹ ਸਹੂਲਤ ਦੇ ਨਾਂ ਦੇ ਉੱਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸ਼ੁਰੂ ਕੀਤਾ ਤੇ ਬੋਝ ਪੰਜਾਬ ਦੇ ਸਿਰ ਤੇ ਪੈਂਦਾ ਰਿਹਾ ਸਬਸਿਡੀ ਦਾ। ਹੁਣ ਸਵਾਲ ਇਹ ਹੈ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਨਾਂ ਤੇ ਇਹ ਦਮ ਭਰ ਕੇ ਪੈਸੇ ਜਾਰੀ ਕੀਤੇ ਜਾਂਦੇ ਕਿ ਅਸੀਂ ਕਿਸਾਨਾਂ ਨੂੰ ਇੰਨੀ ਬਿਜਲੀ ਮੁਫ਼ਤ ਦਿੱਤੀ ਆ, ਸਬਸਿਡੀ ਤਾਰੀ ਜੀ। ਅਸੀਂ ਜੀ SC, BC, OBC ਇਹਨਾਂ ਨੂੰ ਜੀ ਬਿਜਲੀ ਮੁਫ਼ਤ ਦਿੱਤੀ, ਇਸ ਲਈ ਅਸੀਂ ਇਹ ਸਬਸਿਡੀ ਤਾਰੀ। ਮਤਲਬ ਤੁਸੀਂ ਜਚਾਉਨੇ ਹੋ, ਤੁਸੀਂ ਅਹਿਸਾਸ ਕਰਾਉਨੇ ਹੋ। ਹੁਣ ਪੰਜਾਬ ਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਹਾਡੇ ਘਰਾਂ ਦੇ ਬਿੱਲ ਅਸੀਂ ਭਰਦੇ ਹਾਂ, ਤੁਹਾਡੇ ਘਰੇ ਚਾਨਣ ਸਾਡੇ ਕਰਕੇ ਆ। ਇਹ ਸਿਰਫ ਵੋਟਾਂ ਦੀ ਰਾਜਨੀਤੀ ਹੈ। ਆ ਜਿਹੜਾ ਖਜ਼ਾਨੇ ਚੋਂ ਪੈਸੇ ਤਾਰੇ, ਕੱਲ ਭਗਵੰਤ ਮਾਨ ਜੀ ਨੇ ਮਤਲਬ ਛਾਤੀ ਤੇ ਹੱਥ ਮਾਰ ਕੇ ਕਿਹਾ ਚੱਕੋ 20,200 ਕਰੋੜ ਇਕੱਠਾ ਇੱਕ ਵਾਰ ਚ ਕਦੇ ਨਹੀਂ ਕਿਸੇ ਸਰਕਾਰ ਨੇ ਦਿੱਤਾ, ਬਕਾਇਆ ਖੜਾ ਹੀ ਰਹਿੰਦਾ ਸੀ, ਅਸੀਂ ਇਸ ਸਾਲ ਦਾ ਪੂਰਾ ਲਾਤਾ। ਤੇ ਪੈਸਾ ਭਗਵੰਤ ਮਾਨ ਜੀ ਘਰੋਂ ਲਿਆਏ ਹੈ ਨਾ। ਮਤਲਬ ਸਵਾਲ ਇਹ ਆ ਕਿ ਜਾਂ ਕੇਜਰੀਵਾਲ ਜੀ ਨੇ ਭੇਜਤੇ, ਜਾਂ ਰਾਘਵ ਚੱਡਾ ਫੜਾ ਗਿਆ ਲਿਫਾਫਾ ਕੋਈ, ਜਾਂ ਮੰਤਰੀਆਂ ਨੇ ਆਪਣੀਆਂ ਤਨਖਾਹਾਂ ਚੋਂ ਦਿੱਤੇ। ਇਹ ਪੰਜਾਬ ਦੇ ਖਜ਼ਾਨੇ ਚੋਂ ਆਏ, ਪੰਜਾਬ ਦੇ ਟੈਕਸ ਚੋਂ ਆਏ, ਤੇ ਪੰਜਾਬ ਦੇ ਲੋਕਾਂ ਦੇ ਹੀ ਹੈ। ਬਿਲਕੁਲ। ਤੇ ਫਿਰ ਤੁਸੀਂ ਕੀ ਦਿੱਤਾ? ਸੋ ਇਸ ਲਈ ਆਹ ਜਚਾਉਣ ਦੀ ਜਿਹੜੀ ਆਦਤ ਹੈ ਕਿ ਅਸੀਂ ਕੀਤਾ, ਪਹਿਲਾਂ ਕਦੇ ਨਹੀਂ ਹੋਇਆ, ਉਸ ਚੀਜ਼ ਦੇ ਉੱਤੇ ਜਦੋਂ ਗੌਰ ਕਰ ਰਹੇ ਸੀ ਤਦ ਮੈਂ ਦੇਖ ਰਿਹਾ ਸੀ ਕਿ ਇਹ ਭੱਠਲ ਤੋਂ ਸ਼ੁਰੂ ਹੁੰਦਾ ਦੌਰ। ਠੀਕ ਹੈ। ਬੀਬੀ ਭੱਠਲ ਕਹਿੰਦੀ 7 ਏਕੜ ਤੋਂ ਥੱਲੇ ਵਾਲਿਆਂ ਦੇ ਕਿਸਾਨਾਂ ਨੂੰ ਮੈਂ ਸਬਸਿਡੀ ਦਿੰਨੀ ਆ। ਬਾਦਲ ਸਾਹਿਬ 1997-98 ਚ ਆ ਕੇ ਕਹਿੰਦੇ ਆ ਚੱਕੋ ਸਾਰੇ ਕਿਸਾਨਾਂ ਨੂੰ ਮੈਂ ਤਾਂ ਦਿੰਨਾ। ਤੇ ਉਹ ਬਾਅਦ ਚੋਂ ਹਿਸਾਬ ਕਿਤਾਬ ਲਾ ਕੇ ਕਹਿੰਦੇ ਬਾਦਲ ਸਾਹਿਬ ਤੁਹਾਡੇ ਵਰਗੇ ਚ ਤੁਹਾਡਿਆਂ ਦਾ ਹੀ ਫਾਇਦਾ ਹੋਇਆ, ਆਮ ਦੇ ਕੋਲ ਤਾਂ ਇੰਜਨ ਚਲਾਉਣ ਨੂੰ ਵੀ ਡੀਜ਼ਲ ਨਹੀਂ ਹੈਗਾ, ਉਹ ਵਿਚਾਰਾ ਬਿਜਲੀ ਕਿੱਥੋਂ ਲੈ ਲੂਗਾ ਕਨੈਕਸ਼ਨ। ਸੋ ਇਸ ਲਈ ਇਹ ਸਾਰਾ ਕੁਝ ਮਤਲਬ ਕਿ ਵਰਤਾਰਾ ਚੱਲਿਆ। ਫਿਰ ਉਹ ਤੋਂ ਬਾਅਦ ਘਰਾਂ ਦੇ ਕਨੈਕਸ਼ਨ, ਫਿਰ ਸਨਅਤਕਾਰਾਂ ਲਈ ਕਨੈਕਸ਼ਨ ਆ ਗਏ, ਫਿਰ ਇਹ ਕੈਪਟਨ ਵਾਲੇ ਦੌਰ ਚ ਕਦੇ ਹਟਾਤੇ ਕਦੇ ਲਾਤੇ, ਤੇ ਕਰਦੇ ਕਰਾਉਂਦੇ ਇਹ ਮੁਫ਼ਤ ਬਿਜਲੀ ਤੱਕ ਵਾਲਾ ਪ੍ਰੋਸੈਸ ਆਇਆ। ਸੋ ਉਸ ਨਾਲ ਹੁਣ ਤੱਕ ਪਿਛਲੇ 26 ਸਾਲਾਂ ਦੇ ਵਿੱਚ 1,25,698 ਰੁਪਇਆਂ ਦੀ ਸਬਸਿਡੀ ਪੰਜਾਬ ਦੇ ਖਜ਼ਾਨੇ ਚੋਂ ਜਾ ਚੁੱਕੀ ਹੈ। ਤੇ ਇਹ ਤੁਸੀਂ ਕਿਸਾਨਾਂ ਨੂੰ, ਗਰੀਬ ਤਬਕੇ ਨੂੰ ਕਹਿੰਦੇ ਹੋ ਤੁਹਾਨੂੰ ਸਬਸਿਡੀ ਦਿੰਦੇ ਆ, ਮੈਂ ਕਹਿੰਦਾ ਆਸਾਨ ਨਹੀਂ ਕਰ ਰਹੇ ਤੁਸੀਂ। ਐਂ ਕਰੋ, ਆਜੋ ਸਵਾਮੀਨਾਥਨ ਦੀ ਰਿਪੋਰਟ ਤੇ ਆਜੋ। ਜਿਵੇਂ ਤਨਖਾਹਾਂ ਵੱਧਦੀਆਂ ਤੁਹਾਡੀਆਂ, ਜਿਵੇਂ ਭੱਤੇ ਵੱਧਦੇ ਨੇ, ਉਵੇਂ ਹਰ ਸਾਲ ਜਿਣਸਾਂ ਦੇ ਭਾਅ ਵਧਾਉਣੇ ਸ਼ੁਰੂ ਕਰ ਲਓ, ਹੈ ਨਾ। ਤੇ ਆਜੋ ਉਸ ਦੇ ਉੱਤੇ ਸਵਾਮੀਨਾਥਨ ਦੀ ਰਿਪੋਰਟ ਦੇ ਉੱਤੇ, ਫਿਰ ਨਹੀਂ ਮੁਫ਼ਤ ਬਿਜਲੀ ਦੀ ਲੋੜ, ਫਿਰ ਇਹ ਜਤਾਉਣ ਦੀ ਲੋੜ ਨਹੀਂ। ਦਓ ਨਾ ਮੁੱਲ ਪੂਰਾ। ਤੁਸੀਂ ਮੁੱਲ ਘੱਟ ਰੱਖ ਕੇ ਉਹਦੇ ਵਿੱਚੋਂ ਹੀ ਪੈਸੇ ਬਚਾ ਕੇ ਇੱਧਰ ਦੇ ਕੇ ਡਰਾਮਾ ਕਰਦੇ ਹੋ ਅਸੀਂ ਤੁਹਾਨੂੰ ਦੇ ਰਹੇ ਹਾਂ। ਤੇ ਉਸੇ ਤਰ੍ਹਾਂ ਮਜ਼ਦੂਰ ਨੂੰ ਤੁਸੀਂ 100 ਦਿਨ ਵੀ ਦਿਹਾੜੀ ਨਹੀਂ ਦੇ ਰਹੇ ਨਰੇਗਾ ਦੇ ਵਿੱਚ, ਤੇ ਰੋਟੀ ਉਹਨੇ 365 ਦਿਨੇ ਖਾਣੀ ਹੈ, ਭੁੱਖ 365 ਦਿਨੇ ਲੱਗਣੀ ਹੈ, ਢਿੱਡ ਪੱਕਾ ਲੱਗਿਆ। ਜਾਂ ਤਾਂ ਸਰਕਾਰ ਕਿਹਾ ਕਰੇ ਕਿ 100 ਦਿਨ ਭਾਈ ਤੁਹਾਨੂੰ ਰੁਜ਼ਗਾਰ ਦੇਵਾਂਗੇ, 100 ਦਿਨ ਢਿੱਡ ਲਾ ਜਾ ਕਰਾਂਗੇ, ਬਾਕੀ ਦਿਨ ਅਸੀਂ ਲੈ ਜਾ ਕਰਾਂਗੇ ਆਪਣੇ ਨਾਲ। ਤੇ ਜੇ ਰੋਟੀ 365 ਦਿਨ ਖਾਣੀ ਹੈ, ਫਿਰ ਰੁਜ਼ਗਾਰ ਵੀ 365 ਦਿਨ ਦਿਓ, ਦਿਹਾੜੀ ਪੂਰੀ ਦਿਓ। ਤੁਸੀਂ ਬਜਟ, ਕੇਂਦਰ ਸਰਕਾਰ, ਸੂਬਿਆ ਸਰਕਾਰਾਂ ਨਰੇਗਾ ਦਾ ਬਜਟ ਘਟਾ ਰਹੀਆਂ ਨੇ। ਕੇਂਦਰ ਨੇ ਇਸ ਵਾਰ ਬਜਟ ਘੱਟ ਰੱਖਿਆ ਨਰੇਗਾ ਦਾ ਪਹਿਲੇ ਪਿਛਲੇ ਸਾਲਾਂ ਨਾਲੋਂ। ਸੋ ਇਸ ਲਈ ਉਹਦੇ ਬਾਅਦ ਤੁਸੀਂ ਪੂਰੀ ਮਜ਼ਦੂਰੀ ਦਿਓ, ਪੂਰੀ ਦਿਹਾੜੀ ਦਿਓ, ਨੁਕਸਾਨ ਫਸਲਾਂ ਦੇ ਹੋਣ ਉਹ ਭਰਪਾਈ ਹੋਵੇ, ਹੈ ਨਾ, ਮੰਡੀਆਂ ਦੇ ਵਿੱਚ ਪੂਰਾ ਰੁਜ਼ਗਾਰ ਮਿਲੇ, ਸਾਰਾ ਇੱਕ ਸਿਸਟਮ ਬਣ ਜਾਵੇ। ਤੇ ਉਹ ਤੋਂ ਬਾਅਦ ਫਿਰ ਲੋੜ ਹੀ ਨਹੀਂ ਸਬਸਿਡੀਆਂ ਦੀ, ਮੁਫ਼ਤ ਬਿਜਲੀ ਦੀ ਲੋੜ ਹੀ ਨਹੀਂ, ਅਗਲਾ ਕਹੂਗਾ ਮੈਂ ਭਰੂੰਗਾ। ਸੋ ਇਹ ਸਾਰੇ ਪਹਿਲੂ ਕਿਤੇ ਨਾ ਕਿਤੇ ਸੰਕੇਤ ਕਰਦੇ ਨੇ ਕਿ ਲੋਕਾਂ ਦੇ ਪੈਸੇ ਚੋਂ ਹੀ ਅਦਾ ਕਰਕੇ ਸਰਕਾਰਾਂ ਆਪਣੇ ਸਿਰ ਤੇ ਆਪ ਇਹ ਸਿਹਰਾ ਬੰਨ੍ਹਦੀਆਂ ਨੇ, ਤੇ ਫਿਰ ਬੰਦਾ ਵੀ ਨਹੀਂ ਬੁਲਾਉਂਦੀਆਂ। ਸਿਹਰਾ ਬੰਨਣ ਨੇ ਪਿੱਛੇ ਧਾਗਾ ਬੰਨਣਾ ਪੈਂਦਾ, ਉਹ ਵੀ ਨਹੀਂ ਬੁਲਾਉਂਦੀਆਂ। ਕਹਿੰਦੇ ਨਾ ਕੋਈ ਹੋਰ ਨਾ ਫੋਟੋ ਚ ਆ ਜਾਵੇ, ਇਕੱਲੇ ਮੇਰੀ ਸਿਰ ਤੇ ਸਿਹਰਾ ਮੈਂ ਹੀ ਦਿਖਾਂ, ਤੇ ਸਿਹਰਾ ਵੀ ਮੈਂ ਆਪੇ ਬੰਨ ਲੂੰਗਾ। ਦੇਖ ਲਓ। ਸੋ ਇਸ ਲਈ ਇਹ ਸਿਹਰੇ ਬੰਨਣ ਵਾਲੀ ਕਵਾਇਦ ਛੱਡਣ। ਇਹ ਸਾਰੀ ਵੋਟ ਹੈ, ਚਾਹੇ ਭੱਠਲ ਨੇ ਕੀਤਾ, ਚਾਹੇ ਬਾਦਲ ਨੇ ਕੀਤਾ, ਚਾਹੇ ਕੈਪਟਨ ਨੇ ਕੀਤਾ, ਚਾਹੇ ਚੰਨੀ ਨੇ ਕੀਤਾ, ਚਾਹੇ ਮਾਨ ਹੋਰੀ ਕਰ ਰਹੇ ਨੇ, ਇਹ ਸਾਰੀਆਂ ਵੋਟ ਦੀ ਰਾਜਨੀਤੀ ਹੈ। ਤੇ ਇਹ ਸਾਰਾ ਡਰਾਮਾ ਹੁਣ ਐ ਆ ਜਿਵੇਂ ਜਲੰਧਰ ਦੇ ਵਿੱਚ ਇਹਦੇ ਨਾਲ ਦੀ ਵੋਟਾਂ ਪਵਾ ਲਈ। ਜੀ ਜੀ, ਇਹ ਤਾਂ ਹੈ ਹੀ ਆ ਜੀ। ਹੁਣ ਜਲੰਧਰ ਨੂੰ ਮੁੱਖ ਰੱਖ ਕੇ ਬੜਾ ਕੁਛ ਜਿਹੜਾ ਉਹ ਮੁੱਦੇ ਜਿਹੜਾ ਉਹ ਚੱਲਦਾ ਹੀ ਪੈਣਾ ਹੈ। ਜਾਂਦੇ ਜਾਂਦੇ ਦੀਪਕ ਜੀ ਗੱਲ ਕਰ ਲਈਏ, ਮੂਵੀਆਂ ਦੇ ਸੀਨ ਬੜੇ ਦੇਖੇ ਹੁੰਦੇ ਆ ਲੋਕਾਂ ਨੇ, ਉਹ ਕਹਿੰਦੇ ਵੀ ਯਾਰ ਇਹ ਅਸਲ ਜ਼ਿੰਦਗੀ 'ਚ ਕਦੀ ਘਟਦਾ ਨਹੀਂ, ਪਰ ਜਿਹੜੀ ਰਿਸ਼ਵਤਖੋਰੀ ਆ, ਲੁੱਟ ਖੋਹ ਆ, ਇੱਦਾਂ ਦੀਆਂ ਚੀਜ਼ਾਂ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਘਟ ਜਾਂਦੀਆਂ, ਸੁਣਨ ਨੂੰ ਦੇਖਣ ਨੂੰ ਮਿਲ ਜਾਂਦੀਆਂ। ਫਰੀਦਾਬਾਦ ਤੋਂ ਆ ਰਹੀ ਹੈ ਖਬਰ, ਇੱਕ ਬਿਜ਼ਨਸਮੈਨ ਦੇ ਘਰੇ ਕਹਿੰਦੇ ਇੱਟਾਂ ਨਾਲ ਨਹੀਂ
ਨੋਟਾਂ ਨਾਲ ਹੀ ਚਣਾਈ ਗਈ ਸੀ ਕੰਧ? ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਕਿ ਫਰੀਦਾਬਾਦ ਦੇ ਖੇਤਰ ਦੇ ਵਿੱਚ ਇੱਕ ਵੱਡਾ ਕਾਰੋਬਾਰੀ ਹੈ, ਨਾਮੀ ਕਾਰੋਬਾਰੀ ਕਹਾਉਂਦਾ ਹੈ, ਚੰਗਾ ਉਹਦਾ ਬਿਜ਼ਨਸ ਚੱਲਦਾ ਹੈ ਤੇ ਪਰ ਉਹ ਨਾ ਮਤਲਬ ਕਿ ਟੈਕਸ ਸਮੇਂ ਸਿਰ ਭਰ ਰਹੇ ਸੀਗੇ, ਜਿਹੜੇ ਵੀ ਉਹਨਾਂ ਤੇ GST ਵਗੈਰਾ ਲੱਗਦੇ ਨੇ, ਵੈਟ ਵੂਟ ਜੋ ਵੀ ਲੱਗਦੇ ਨੇ, ਤੇ ਉਹਦੇ ਸੰਬੰਧ ਦੇ ਵਿੱਚ ਉਹਦੇ ਪਰ ਸ਼ੰਕੇ ਸ਼ੁਬੇ ਵੱਧ ਰਹੇ ਸੀ ਕਿ ਇਹਦਾ ਮਾਲ ਵੱਧ ਨਿਕਲਦਾ ਹੈ, ਪ੍ਰੋਡਕਸ਼ਨ ਵੱਧ ਹੁੰਦੀ ਹੈ, ਹਨਾ, ਆਈ ਚਲਾਈ ਵੱਧ ਹੈ, ਪਰ ਕਾਗਜ਼ਾਂ 'ਚ ਰਜਿਸਟਰ 'ਚ ਓਨਾ ਹੈ ਨਹੀਂ, ਜੇ ਓਨਾ ਹੁੰਦਾ ਤਾਂ ਉਸ ਹਿਸਾਬ ਨਾਲ ਟੈਕਸ ਆਉਂਦਾ। ਸੋ ਸ਼ੰਕੇ ਸ਼ੋਬਿਆਂ ਦੇ ਵਿੱਚੋਂ CGST ਦੀ ਟੀਮ ਨੇ ਛਾਪਾ ਮਾਰਿਆ, ਜਿਹਨੂੰ ਆਪਾਂ ਕਹਿੰਦੇ ਆ ਸੈਂਟਰਲ ਗੁਡਸ ਐਂਡ ਸਰਵਿਸ ਟੈਕਸ। ਠੀਕ ਹੈ। ਇਸ ਟੀਮ ਨੇ ਛਾਪਾ ਮਾਰਿਆ, ਤੇ ਜਦੋਂ ਟੀਮ ਨੇ ਛਾਪਾ ਮਾਰਿਆ ਤੇ ਉਹ ਕਾਗਜ਼ ਪੱਤਰਾਂ ਨਾਲ ਜਦੋਂ ਉਹਦਾ ਹਿਸਾਬ ਕਿਤਾਬ ਮੇਲ ਨਹੀਂ ਆਇਆ ਤੇ ਉਹਨਾਂ ਨੇ ਸਖਤੀ ਕਰਤੀ ਥੋੜੀ ਜਿਹੀ। ਉਹਦੇ ਘਰੇ ਵੀ, ਦਫ਼ਤਰ 'ਚ ਵੀ, ਉਹਦੇ ਕਾਰੋਬਾਰੀ ਦੇ ਥਾਵਾਂ ਤੇ ਵੀ ਇਕੱਠੀ ਇਹ ਰੇਡ ਜੀ ਹੋਈ। ਤੇ ਜਦੋਂ ਸਖਤੀ ਕੀਤੀ, ਸਖਤੀ 'ਚ ਫਿਰ ਮਾਂ ਦਾ ਪੁੱਤ ਮੰਨ ਗਿਆ ਕਿ ਹਾਂ ਜੀ, ਮੈਂ ਬਲੈਕ ਮਨੀ ਛਾਪੀ ਆ, ਸਮਝ ਲਓ ਇੱਕ ਤਰ੍ਹਾਂ ਨਾਲ ਕਾਲੇ ਨੋਟ, ਕਾਲਾ ਧੰਦਾ ਕੀਤਾ ਤੇ ਇਸ ਲਈ ਮੈਂ ਟੈਕਸ ਅਦਾ ਨਹੀਂ ਕੀਤਾ ਪੂਰਾ, ਤੇ ਮੇਰੇ ਕੋਲ ਪੈਸੇ ਹੈਗੇ ਜੀ। ਕਹਿੰਦੇ ਲਿਆਓ ਜੀ ਕਿੱਥੋਂ। ਤੇ ਜੀ ਫਿਰ ਜਨਾਬ ਨੇ ਕੰਧਾਂ ਤੋਂ ਸੀਨਰੀਆਂ ਹਟਾਈਆਂ, ਸੀਨਰੀ ਹਟਾ ਕੇ ਪਲਸਤਰ ਤੋੜਿਆ, ਤੇ ਜਦੋਂ ਪਲਸਤਰ ਤੋੜਿਆ ਤਾਂ ਪਲਸਤਰ ਦੇ ਪਿੱਛੇ ਕੰਧ ਦੇ ਵਿੱਚ ਅਲਮਾਰੀਆਂ ਨਿਕਲ ਆਈਆਂ, ਤੇ ਉਹ ਅਲਮਾਰੀਆਂ 'ਚ ਮਤਲਬ 10 ਲੱਖ, 20 ਲੱਖ, 30 ਲੱਖ, 40 ਲੱਖ, 50 ਲੱਖ, 70 ਲੱਖ, 80 ਲੱਖ, ਕਰੋੜ ਨਹੀਂ, 2 ਕਰੋੜ ਨਹੀਂ, 3 ਕਰੋੜ ਰੁਪਈਆ। ਤੇ ਹੁਣ ਇਹ 3 ਕਰੋੜ ਰੁਪਏ 'ਚ ਕੰਧ ਇਹ ਬਣੀ ਆ, ਫਿਰ ਉਹ ਇੱਟਾਂ ਦੀ ਲੋੜ ਹੀ ਨਹੀਂ ਪਈ ਫਿਰ। ਸੋ ਨੋਟਾਂ ਦੀ ਚਣਾਈ ਨਾਲ 3 ਕਰੋੜ ਦੇ ਨੋਟਾਂ ਦੀ ਚਣਾਈ ਨਾਲ ਇੱਕ ਕੰਧ ਤਿਆਰ ਹੋਈ। ਇੰਨੀ ਮਹਿੰਗੀ ਕੰਧ, ਕਮਾਲ ਆ ਜਨਾਬ, ਦੇਖ ਲਓ। ਸੋ ਉਹ ਬਲੈਕ ਮਨੀ ਸਾਂਭਣ ਲਈ ਫਿਰ ਪਲਾਸਟਰ ਕਰਨਾ ਪਿਆ ਹੋਣਾ, ਹੈਨਾ, ਕਿੰਨੇ ਧਿਆਨ ਨਾਲ ਪਲਾਸਟਰ ਕਰਾਇਆ ਹੋਣਾ, ਕਿਤੇ ਕਿ ਨੋਟਾਂ ਨੂੰ ਪਾਣੀ ਨਾ ਲੱਗ ਜਾਵੇ ਚਣਾਈ ਨੂੰ ਪੱਕਾ ਕਰਨ ਦੇ ਚੱਕਰ 'ਚ। ਪਲਾਸਟਿਕ ਪਾਓ। ਸੋ ਇਸ ਲਈ ਉਹ 3 ਕਰੋੜ ਰੁਪਈਏ ਕੰਧ ਦੀ ਚਣਾਈ ਦੇ ਵਿੱਚ ਅਲਮਾਰੀਆਂ ਬਣਾ ਕੇ, ਚਿਣ ਕੇ, ਉੱਪਰੋਂ ਪਲਾਸਟਰ ਕਰਕੇ, ਉੱਪਰ ਸੀਨਰੀਆਂ ਪੱਕੀਆਂ ਬਣਵਾ ਕੇ ਲੁਕੋਏ ਵੀ ਸੀ, ਜਿਹੜਾ ਫਿਰ ਡਰ ਕੇ ਮੰਨ ਗਿਆ। ਤੇ ਜਿੱਦਾਂ ਹੀ ਇਹ ਨੋਟ ਸਾਹਮਣੇ ਆਏ, ਜਦੋਂ ਇਨਕਮ ਟੈਕਸ ਵਿਭਾਗ ਨੂੰ ਸੰਪਰਕ ਕੀਤਾ ਉਹਨਾਂ ਦੀ ਟੀਮ ਨੇ, CGST ਟੀਮ ਨੇ, ਤੇ ਉਹ ਤੋਂ ਬਾਅਦ ਇਨਕਮ ਟੈਕਸ ਦੀ ਵਿਭਾਗ ਵੀ ਇਨਵੋਲਵ ਹੋ ਗਿਆ, ਤੇ ਹੁਣ ED ਵੀ ਇਨਵੋਲਵ ਕਹਿੰਦੇ ਹੋ ਸਕਦੀ ਹੈ, ਤੇ ਵੱਡਾ ਮਾਮਲਾ ਹੈ। ਮੈਨੂੰ ਉਹ ਫਿਲਮ ਦਾ ਸੀਨ ਯਾਦ ਆਉਂਦਾ ਹੈ, ਉਹ ਜਿਹੜੀ ਕੀ ਆ ਅਜੇ ਦੇਵਗਨ ਦੀ ਕੋਈ ਫਿਲਮ ਸੀ, ਉਹ 'ਚ ਖੂਹ ਦੇ ਵਿੱਚੋਂ ਵੀ, ਛੱਤ ਦੇ ਵਿੱਚੋਂ ਵੀ, ਕੰਧਾਂ 'ਚੋਂ ਵੀ, ਹਰ ਥਾਂ ਜਿੱਥੇ ਵੀ ਹੱਥ ਲਾਉਂਦੇ ਤੋਂ ਨੋਟ ਗਿਰਦੇ ਸੀ। ਸੋ ਇਹ ਉਹੋ ਜਿਹਾ ਹੀ ਹਾਲ ਆ। ਜੇ ਇੱਕ ਕਾਰੋਬਾਰੀ ਫੜਿਆ, ਹੋਰ ਇਹੋ ਜਿਹੇ ਕਿੰਨੇ ਹੋਣੇ। ਮੇਰੇ ਧਿਆਨ 'ਚ ਇੱਕ ਵਾਰ ਕੋਈ ਮਤਲਬ ਗਹਿਣਿਆਂ ਨਾਲ ਸੰਬੰਧਿਤ ਕਾਰੋਬਾਰੀ ਫੜਨਾ ਸੀਗਾ, ਤੇ ਉਹ ਰੇਡ ਕਰਨ ਚਲੇ ਗਏ, ਤੇ ਉਹ ਸੇਮ ਨਾਮ ਦੇ 2 ਵਪਾਰੀ ਸੀ ਉਸੇ ਇੱਕੋ ਇਲਾਕੇ ਦੇ ਵਿੱਚ। ਉਹ ਬਾਅਦ ਚੋਂ ਪਤਾ ਲੱਗਿਆ ਕਿ ਜਿਹਦੇ ਰੇਡ ਮਾਰਨੀ ਸੀ ਉਹ ਬਚ ਗਿਆ, ਤੇ ਰੇਡ ਮਾਰ ਲਈ ਜਿਹੜਾ ਸੱਤਾ ਪੱਖੀ ਸੀਗਾ। ਸੋ ਫਿਰ ਮਾਫੀਆਂ ਮੰਗੀਆਂ, ਤੇ ਫਿਰ ਦੂਏ ਨੂੰ ਦੁਬਾਰਾ ਫੜਿਆ, ਤੇ ਫਿਰ ਉਹਦੇ ਪੈਸੇ ਇਹਦਾ ਮਤਲਬ 1 ਨੰਬਰ 'ਚ ਹੋ ਗਏ। ਸੋ ਇਸ ਲਈ ਇਹ ਵੀ ਇੱਕ ਤਰੀਕਾ ਹੈ, ਜੇ ਇਹਦਾ ਪਤਾ ਤਾਂ ਹੋਰ ਕਾਲਾ ਬਾਜ਼ਾਰੀ ਕਰਨ ਵਾਲਿਆਂ ਦਾ ਵੀ ਪਤਾ ਹੁੰਦਾ, ਸਰਕਾਰਾਂ ਨੂੰ, ਏਜੰਸੀਆਂ ਨੂੰ। ਸੋ ਪਰ ਕਿਹਨੂੰ ਕਦੋਂ ਫੜਨਾ, ਕਦੋਂ ਨਹੀਂ ਫੜਨਾ, ਇਹ ਵੀ ਇੱਕ ਢੰਗ ਤਰੀਕਾ ਸ਼ੰਕੇ ਸ਼ੋਭੇ ਬਣੇ ਰਹਿੰਦੇ ਆ। ਮੌਕੇ ਦੇ ਉੱਤੇ ਦੇਖ ਕੇ ਜਿਹੜਾ ਆ ਉਹ ਪੈਂਤਰਾ ਜਿਹੜਾ ਉਹਨਾਂ ਦੇ ਉੱਤੇ ਵਰਤਿਆ ਜਾਂਦਾ ਹੈ ਜੀ। ਬਹੁਤ ਸ਼ੁਕਰੀਆ ਦੀਪਕ ਜੀ, ਬੜੀ ਮਿਹਰਬਾਨੀ ਹੈ, ਧੰਨਵਾਦ। ਮਿਲਦੇ ਹਾਂ ਜੀ ਕੱਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।